ਗਮਾਂ ਦੀ ਰਾਤ ਲੰਮੀ ਜਾਂ ਮੇਰੇ ਗੀਤ ਲੰਮੇ ਨੇ। ਗਮਾਂ ਦੀ ਰਾਤ ਲੰਮੀ ਜਾਂ ਮੇਰੇ ਗੀਤ ਲੰਮੇ ਨੇ। ਨਾ ਪੈੜੀ ਰਾਤ ਮੁਕਦੀ ਏ ਨਾ ਮੇਰੇ। ਜਿਹੜਾ ਪਿੰਡ ਸੀ ਕਿਲਾ ਖੋਖਰ ਸਾਰੇ ਰਾਜਪੂਤ ਹੀ ਵਸਦੇ ਸਨ। ਨੇ ਦੋ ਘਰ ਸਿਖਾ ਲੈਣੇ ਉੱਥੇ, ਦੋ ਘਰ ਸਿੱਖਾਂ ਦੇ ਸਨ। ਇੱਕ ਦੋ ਝੀਲਾਂ ਦੇ ਨੇ, ਦੋ ਸਿਖਾ। ਅੱਛਾ, ਉਹਨਾਂ ਦੇ ਨਾਂ ਦੱਸ ਸਕਦੇ ਹੋ? ਇੱਕ ਦਾ ਦੱਸ ਸਕਦੇ, ਇੱਕ ਦਾ ਨਹੀਂ ਦੱਸ ਸਕਦੇ। ਅੱਛਾ, ਹੀਰਾ ਸਿੰਘ ਦਾ ਨਾਮ ਹੈ। ਹੀਰਾ ਸਿੰਘ। ਹਾਂ, ਹੀਰਾ ਸਿੰਘ ਕਿਲਾ ਖੋਖਰ ਦਾ ਰਹਿਣ ਵਾਲਾ ਸੀ। ਕਿਲੇ ਦਾ ਰਹਿਣਾ ਆਪਣੇ ਕਿਤੇ ਮਹੱਲੇ 'ਚ ਹੀ ਘਰ ਸੀ, ਘਰ ਦੇ ਅੱਗੇ ਨਹੀਂ, ਹਾਂ ਥੋੜੇ ਹਟਵਾ ਸੀ ਉਹ। ਥੋੜਾ ਜਿਹਾ ਹਟਵਾ ਸੀ। ਉਹਦਾ ਘਰ ਸਾਰਾ ਮਾਲ ਪਾ ਗਿਆ ਸੀ, ਐਸਾ ਕਣਕ ਦਾਣਾ ਕੱਪੜਾ ਟਾਕੀ। ਪਰ ਇਹ ਵਿਚਾਰ ਤਾਂ ਸਾਡੀ ਹੁੰਦੀ ਸੀ, ਇੱਕ ਮਿਸਾਲ ਆ। ਹਾਂ ਠੀਕ। ਉਹਦਾ ਨਾਂ ਉਹ ਫੌਤ ਹੋ ਗਿਆ ਸੀ ਨਾ, ਉਹਦਾ ਨਾਂ ਸੀ ਮੇਹਰਦੀਨ। ਮੇਹਰਦੀਨ ਹੈਂ, ਫਿਰ ਮਗਰ ਹੋ ਗਿਆ ਗੌਸ ਖਾਂ ਠੀਕ ਹੈ। ਤੇ ਫਜ਼ਲ ਖਾਂ ਤੇ ਮੀਰ ਖਾਂ, ਇਹ ਤਿੰਨੇ ਭਰਾ ਸਨ ਜਿੱਦਾਂ ਦੀ ਅਸੀਂ ਲਾ ਲਿਆ। ਫਿਰ ਗੌਸ ਖਾਂ ਮੋਤਬਰ ਬਣ ਗਿਆ। ਗੌਸ ਖਾਂ ਠੀਕ ਹੈ। ਪਿੰਡ 'ਚ ਕੋਈ ਚੰਗੀ ਮਾੜੀ ਹੋਈ ਮਾਹੌ ਮਤਲਬ ਫੈਸਲਾ ਫੂਸਲਾ ਕਰਨਾ ਠੀਕ ਹੈ। ਵਸੇਬਾ ਵਧੀਆ ਹੀ ਵਸੋਂ ਬਾੜੀ ਅੱਲਾ ਦੀ ਬੜੀ ਨਾ ਤਿੰਨ ਖੂਹ ਸਾਡੇ। ਅੱਛਾ, ਇੱਕ ਲਾਲੂਆਣਾ, ਇੱਕ ਦਵਾੜਾ ਤੇ ਗੋਰਾ। ਅੱਛਾ, ਲਾਲੂਆਣਾ ਦੁਆਟਾ ਤੇ ਗੋਰਾ। ਗੋਰਾ ਗੋਰਾ ਪਿੰਡ ਦੇ ਨਾਲ ਉਹਨੂੰ ਗੋਰਾ ਦੇ। ਗਮਾਂ ਦੀ ਰਾਤ ਲੰਮੀ ਜਾਂ ਮੇਰੇ ਗੀਤ। ਤੇ ਘੋੜੀ ਦਾ ਤੁਸੀਂ ਜ਼ਿਕਰ ਕੀਤਾ, ਘੋੜੀ ਕਿਹੜੇ ਰੰਗ ਦੀ? ਘੋੜੀ ਦਾ ਰੰਗ ਲਾਲ ਰੰਗ ਦੀ ਘੋੜੀ, 6 ਮਹੀਨੇ ਚੋਰ ਲੱਗਾ ਰਿਹਾ ਸੀ ਉਹਦੇ ਤੇ। ਕਢਵਾ ਕੇ ਕੱਢ ਕੇ ਲੈ ਗਿਆ ਸੁਰ ਸਿੰਘ ਭੁਚਾਲ। ਤੇ ਸਾਡੇ ਵੱਡੇ ਗਏ ਉਹਨੂੰ ਲੈਣ ਘੋੜੀ ਨੂੰ। ਉਹ ਆਖਣ ਲੱਗੇ, ਬੁੜੀ ਆਖਣ ਲੱਗੇ ਤੁਹਾਡੀ ਸ਼ਕਲਾਂ ਬੜੀਆਂ ਸੋਹਣੀਆਂ ਯਾਰ, ਜੇ ਕੋ ਮਾਰ ਦਿੰਦੇ ਤਾਂ ਘੋੜੀ ਨੂੰ ਨਹੀਂ ਦੇਣੀ ਨਹੀਂ। ਤੇ ਸਾਡੇ ਵੱਡੇ ਆਖਦੇ ਸਾਨੂੰ ਲਾਜ ਹੈ ਤੇ ਘੋੜੀ ਨਾ ਕਰੀਏ। ਜੇ ਤੁਹਾਨੂੰ ਮੈਂ ਪੁੱਛਾਂ, ਆਪਣਾ ਕਿਲਾ ਖੋਖਰ ਦੇ ਵਿੱਚ ਟੋਟਲ ਪੱਕੇ ਮਕਾਨ ਹੈ ਕਿੰਨੇ ਸਨ? ਤਿੰਨ। ਇੱਕ ਤੁਹਾਡਾ ਘਰ ਹੋ ਗਿਆ, ਪਟਵਾਰੀ ਦਾ ਮੇਰੇ ਤਾਏ ਦਾ। ਠੀਕ ਹੈ। ਇੱਕ ਜੌਹਰੀ ਸਲਾਬਤ ਸੀ। ਅੱਛਾ, ਉਹਦਾ ਇੱਕ ਉਹਦਾ। ਲੋ ਜੀ, ਉਸ ਵੇਲੇ 3 ਮਕਾਨ ਪੱਕੇ ਸਨ। ਪੱਕੇ। ਠੀਕ ਹੈ। ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਇੱਕ ਜ਼ਿਲ੍ਹਾ ਹੋਰ ਉਹਦਾ ਮੈਨੂੰ ਨਾਮ ਭੁੱਲ ਗਿਆ। ਇਹ ਵੀ ਪਾਕਿਸਤਾਨ। ਤੁਸੀਂ ਨੂੰ ਅਸੀਂ ਉੱਠੇ ਆ। ਅੱਛਾ, ਤੇ ਸਿੱਖ ਆ ਕੇ ਸਾਡੇ ਮਿੰਟਾਂ ਕਰ ਲਾ ਪਏ, ਸਾਨੂੰ ਮਾਰਿਓ ਨਾ। ਅੱਛਾ। ਉਹ ਅਸੀਂ ਆਖਿਆ ਹਾਂ ਤੁਹਾਨੂੰ ਕਾਹਨੂੰ ਮਾਰਨਾ। ਔਰ ਰਾਤੋਂ ਰਾਤ ਇਹ ਵੀ ਹਿੰਦੁਸਤਾਨ ਬੋਲ ਗਿਆ ਸਾਡਾ ਜ਼ਿਲ੍ਹਾ ਵੀ। ਅਸੀਂ ਵੀ ਨੱਸ ਪਏ ਆ, ਬੰਦਾ ਝੂਠ ਮਾਰਦੇ। ਈਦਾ ਦਿਨ ਸੀ ਜੀ। ਨੱਸੇ ਆ ਜਾਂ ਜਰਦੇ ਚੁੱਦੇ ਪੱਕੇ ਕਪਾਹ 'ਚ ਰੱਖੇ ਆ, ਜਾ ਕੇ ਕਪਾਹ 'ਚ ਵੜ ਗਏ। ਅੱਛਾ। ਮੇਰਾ ਤਾਇਆ ਨਿਕਲਿਆ ਬਾਹਰ ਵੀ ਜਾ, ਉਹ ਆਂਦਾ ਮੈਂ ਵੇਖਾਂ ਜੇ ਰਾਹ ਸਾਫ਼ ਹੋਇਆ ਤੇ ਨਿਕਲ ਚਲੀ। ਉਹ ਜਿਸੇ ਨਿਕਲਿਆ ਤੂੰ ਸਿੱਖ ਪੈ ਗਏ 4। ਉਹਨੇ ਆਖਿਆ ਆਖ ਰਾਮ ਰਾਮ ਰਾਮ। ਉਹ ਆਂਦਾ ਲਾ ਇਲਾਹਾ ਇল্লাল্লাਹ ਮੁਹੰਮਦ ਰਸੂਲullah। ਉਹਨੇ ਆਖ ਰਾਮ ਰਾਮ, ਲਾ ਇਲਾਹਾ ਇল্লাল্লাਹ ਮੁਹੰਮਦ ਰਸੂਲullah। ਉਹਨੇ ਆਖਿਆ 3 ਵਜੇ ਕਲਮਾ ਪੜਿਆ ਵਾ। ਉਹਨੇ ਆਖਿਆ ਆਖੋ ਰਾਮ ਰਾਮ। ਜਦੋਂ ਤਲਵਾਰ ਕੱਢੀ ਲੱਗੇ ਮਾਰਨਾ ਯੋਲੀ ਤੇ ਲੰਮੀ ਜਾਂ ਮੇਰੇ ਗੀਤ ਲੰਮੇ। ਉਹ ਮੈਂ ਵੇਖਿਆ, ਆਪਣੀ ਅੱਖੀ ਵੇਖਿਆ, ਬੀਬੀ ਮਰੀ ਪਈ ਤੇ ਬੱਚਾ ਦੋ ਚੁੰਮ ਲਿਆ। ਅੱਛਾ। ਫਿਰ ਉਹ ਕਰਦਾ ਨਿਗਾਹ ਜਾ ਬੱਚਾ ਫੜ ਕੇ ਤੇ ਤਾਂ ਨੂੰ ਸੁੱਟਦੇ ਹਨ ਤੇ ਥੱਲੇ ਬੱਚੀ ਕਰਦੇ ਹਨ ਤੇ ਉਹ ਮਾਰਦੇ ਹਨ। ਫਿਰ ਉਹ ਨਾ ਮਾਂ ਨੂੰ ਪਤਾ ਮੇਰਾ ਪੁੱਤ ਕਿੱਥੇ, ਨਾ ਪੁੱਤ ਨੂੰ ਪਤਾ ਮੇਰੀ ਮਾਂ ਕਿੱਥੇ ਆ। ਫਿਰ ਪੈ ਗਈ ਹਲ ਜਿਹੜੀ, ਫਿਰ ਨੱਸ ਗਏ ਜਿੱਧਰ ਕੋ ਮਰਜੀ ਗਏ ਭਾਈ ਨਾ। ਤੁਹਾਨੂੰ ਪਤਾ ਸੀ ਤੁਹਾਡੀ ਮਾਈ ਕਿੱਥੇ? ਨਾ ਨਾ ਨਾ, ਮੈਨੂੰ ਕੋਈ ਪਤਾ ਨਹੀਂ। ਅੱਛਾ। ਮੈਂ ਮੇਰੇ ਮਗਰ ਚੜੇ ਨਹੀਂ। ਮੈਂ ਵੜਿਆ ਸਨ ਚ। ਸਨ ਚੋਂ ਨਿਕਲਿਆ ਕਮਾਦੇ ਨਿਕਲਿਆ ਮਕਈ ਦੇ ਮਗਰੇ ਬੰਦੇ। ਅੱਛਾ। ਫਿਰ ਮੈਂ ਜਿਉਂ ਦੌੜ ਲਾਈ ਡੇਰੇ ਦੇ ਪੁੱਲ ਤੇ। ਤੁਹਾਡੇ ਬਜ਼ੁਰਗ ਬਾਬੇ ਯਾਦ ਕਰਦੇ ਸਨ ਆਪਣਾ ਕਿਲਾ ਖੋਖਰ ਨੂੰ ਇੱਥੇ ਆਉਣ ਤੋਂ ਬਾਅਦ? ਰੋਂਦੇ ਸਨ। ਅੱਛਾ। ਕਿਸੇ ਇੱਕ ਨੇ ਕੋਸ਼ਿਸ਼ ਵੀ ਕੀਤੀ ਬਰਾਦਰੀ ਚ ਜਾਂ ਤੁਹਾਡੇ ਆਪਣੇ ਬਾਬੇ ਨੂੰ ਯਾਰ ਪਾਸਪੋਰਟ ਤੇ ਪਰਮਿਟ ਤੇ ਜਾਈ ਆਪਣਾ? ਨਹੀਂ ਕੋਈ ਵੀ ਗਿਆ। ਅੱਛਾ, ਸ਼ੁਕਰੀਆ। ਬਹੁਤ ਸੋਹਣੀਆਂ ਗੱਲਾਂ ਤੁਸੀਂ ਕੀਤੀਆਂ ਆਪਣੀਆਂ ਪੁਰਾਣੀਆਂ ਯਾਦਾਂ ਨੂੰ। ਇਸ ਤੋਂ ਪਹਿਲੇ ਉਹ ਜਿਹੜੇ ਸਾਡੇ ਬੰਦੇ ਨਾ ਵੱਡੇ, ਉਹਨਾਂ ਦੇ ਉਦੋਂ ਦਿਲ ਧੜਕਦੇ ਨੇ ਤੱਕ ਦਿਲ ਨਹੀਂ ਖਲੋਤੇ, ਜਿਹੜੇ ਬੱਚੀਆਂ ਥੱਲੋਂ ਨਿਕਲੇ ਨੇ। ਹਾਂਜੀ, ਅਜੇ ਤੱਕ ਦਿਲ ਧੜਕਦੇ ਉਹਨਾਂ ਨੂੰ। ਹਾਂ ਸਹੀ ਹੈ। ਤੇ ਲੰਮੀ ਜਾਂ ਮੇਰੇ ਗੀਤ ਲੰਮੇ ਨੇ। अस्सलाम वालेकुम जी, सत श्री अकाल, प्रणाम दोस्तों। मैं तुहाडा अपना वेली मित्र खादम सैन। अज असी पहुंचे हैं जी पिंड महतपुर, जिला सियालकोट ते तहसील समड़ियाल। मैं
ਇਸ ਵੇਲੇ ਤੁਹਾਨੂੰ ਨਾ ਇੱਕ ਛੱਤ ਤੇ ਖੜਾ ਹੋ ਕੇ ਵਿਊ ਦਿਖਾ ਰਿਹਾ ਜੀ ਮਹਿਤਪੁਰ। ਕੁਝ ਸਾਲ, ਕੁਝ ਅਰਸਾ, ਬਲਕਿ ਕਈ 100 ਸਾਲ ਪਿੱਛੇ ਟੁਰ ਜਾਈਏ ਤੇ ਇਸ ਪਿੰਡ ਦੀ ਜਿਹੜੀ ਤਾਰੀਖ ਹੈ ਉਹ ਬਾਬਾ ਜੀ ਮਹਿੰਗੇ ਖਾਂ ਰਣ ਵਿੱਚ ਸਾਰੀ ਤੁਹਾਨੂੰ ਗੱਲਬਾਤ ਦੱਸੀ ਹੈ। ਤੇ ਮੈਂ ਸੋਚਿਆ ਕਿ ਚਲੋ ਤੁਹਾਨੂੰ ਜ਼ੁਬਾਨੀ ਕਲਮ ਵੀ ਦੱਸ ਦਿੱਤੀ ਜਾਏ ਕਿ 3 ਭਾਈ ਸਨ ਜੀ। ਇੱਕ ਦਾ ਨਾਂ ਅਰੋੜਾ ਸੀ, ਇੱਕ ਦਾ ਨਾਂ ਅਰੋਲ ਸੀ ਤੇ ਇੱਕ ਦਾ ਨਾਂ ਸੀ ਮੈਤ। ਠੀਕ ਹੈ ਜੀ। ਤੇ ਤੀਸਰੇ ਭਰਾ ਨੇ ਮਤਲਬ ਕਿ 3 ਭਰਾਵਾਂ ਨੇ ਨਾ ਪਿੰਡ ਵਸਾਏ। ਅਰੋੜਸ ਪਿੰਡ ਬੜਾ ਮਸ਼ਹੂਰ, ਕਿਸੇ ਤਾਰੀਫ ਦਾ ਮੁਹਤਾਜ ਨਹੀਂ। ਤੇ ਉਹਦੇ ਨਾਲ ਹੀ ਅਗਲੀ ਸਾਈਡ ਤੇ ਇਹ ਮਤਲਬ ਤੁਹਾਨੂੰ ਜ਼ੂਮ ਕਰਕੇ ਵਿਖਾਵਾਂ ਤੇ ਇਹ ਪਿੰਡ ਹੈ ਜੀ ਕੋਰੋਵਾਲ। ਠੀਕ ਹੈ ਜੀ। ਇਹ ਦੂਜੇ ਭਾਈ ਦਾ ਪਿੰਡ। ਤੇ ਮੈਂ ਜਿਸ ਜਗ੍ਹਾ ਖੜਾ ਵਾਂ ਜਾਂ ਜਿਸ ਏਰੀਏ 'ਚ, ਇਸ ਪਿੰਡ ਦਾ ਨਾਮ ਹੈ ਮਹਿਤਪੁਰ। ਠੀਕ ਹੈ ਜੀ। ਬੇਸਿਕਲੀ ਇਹਨਾਂ ਪਿੰਡਾਂ ਦੀ ਜਿਹੜੀ ਬੁਨਿਆਦ ਨੀਂਹ ਪੱਥਰ ਰੱਖਣ ਵਾਲੇ 3 ਸਕੇ ਭਾਈ ਸਨ। ਠੀਕ ਹੈ ਜੀ। ਤੇ ਇਹਨਾਂ 3 ਭਾਈਆਂ ਦੀਆਂ ਬਕਾਇਦਾ ਇਹਨਾਂ ਪਿੰਡਾਂ ਦੇ ਵਿੱਚ ਸਮਾਧਾਂ ਸਨ। ਜਾਂ 2 ਦੌਰ ਸੀ, ਹਿੰਦੂ ਸਿੱਖ ਲੋਕ ਇੱਥੇ ਬਾਦ ਸਨ, ਉਦੋਂ ਇਹਨਾਂ ਨੂੰ ਸਮਾਧ ਦੀ ਨਜ਼ਰ ਦਿੱਤੀ ਜਾਂਦੀ, ਸਮਾਧ ਕਿਹਾ ਜਾਂਦਾ ਸੀ। ਉਹਨਾਂ ਦੇ ਜਾਣ ਤੋਂ ਬਾਅਦ ਜਿਹੜੇ ਮੁਸਲਮਾਨ ਸਨ ਉਹਨਾਂ ਨੇ ਉਹਨਾਂ ਸਮਾਧਾਂ ਨੂੰ ਕਬਰ ਦੀ ਸ਼ਕਲ ਦੇ ਦਿੱਤੀ। ਠੀਕ ਹੈ ਜੀ। ਸੋ ਮੈਂ ਇਸ ਵੇਲੇ ਤੁਹਾਨੂੰ ਉਸ ਜਗ੍ਹਾ ਦਾ ਵਿਊ ਦਿਖਾ ਰਿਹਾ ਵਾਂ, ਉਸ ਸਮਾਧ ਦਾ ਵਿਊ ਦਿਖਾ ਰਿਹਾ ਵਾਂ ਜਿਨ੍ਹਾਂ ਨੇ ਇਸ ਪਿੰਡ ਨੂੰ ਵਸਾਇਆ। ਇਸ ਪਿੰਡ ਦੀ ਜਿਹੜੀ ਨੀਂਹ ਪੱਥਰ ਉਹ ਇਹਨਾਂ ਬਾਬਾ ਜੀ ਨੇ ਰੱਖੀ। ਠੀਕ ਹੈ ਜੀ। ਬਾਬਾ ਮਹਿਤਾ ਕਹਿ ਲੋ ਜਾਂ ਬਾਬਾ ਮਹਿਤ ਕਹਿ ਲੋ, ਜੋ ਵੀ ਸੀ। ਇਹ ਜਨਾਬ ਉਹਨਾਂ ਦੀ ਢੇਰੀ ਹੈ ਜੀ ਜਿਨ੍ਹਾਂ ਨੇ ਪਿੰਡ ਮਹਿਤਪੁਰ ਵਸਾਇਆ। ਠੀਕ ਹੈ ਜੀ। ਤੇ ਘੁੰਮਣ ਏਰੀਆ ਦਾ ਬੈਲਟ ਹੈ ਜੀ। ਮੈਂ ਜਿਸ ਜਗ੍ਹਾ ਖੜਾ ਹਾਂ, ਕਮੋ ਬੇਸ਼ 12 ਤੋਂ 14 ਪਿੰਡ ਨੇ ਤਹਿਸੀਲ ਸਮੜਿਆ ਦੇ ਵਿੱਚ ਘੁੰਮਣ ਜੱਟਾਂ ਦੇ। ਇਹ ਜਿਹੜਾ ਸਾਨੂੰ ਰੂਟ ਹੈ ਅੱਗੇ ਆਪਣਾ ਗੱਡੀ ਜਾ ਰਹੀ ਹੈ, ਸਾਨੂੰ ਅੱਗੇ ਲਿੰਕ ਕਰਦਾ ਵੇ ਕੋਰੋਵਾਲ, ਨਾਲ ਅਗਲੀ ਸਾਈਡ ਤੇ ਰੋਡਸ। ਤੇ ਇਹ ਜਿਹੜੀ ਸਾਨੂੰ ਸੜਕ ਹੈ ਇਹ ਸਾਨੂੰ ਲਿੰਕ ਕਰ ਰਹੀ ਹੈ ਜੀ ਆਪਣਾ ਮੇਨ ਸਮੜਿਆਲ ਸਿਟੀ ਟੂ 에ਅਰਪੋਰਟ ਰੋਡ ਤੇ ਹੈ। ਠੀਕ ਹੋ ਗਿਆ ਜੀ। अस्सलाम वालेकुम बाबा जी। वालेकुम सलाम जी। बाबा जी की हाल जी? बड़ा अल्लाह दा शुक्र है ਤੁਹਾਡੀ ਦੁਆਵਾਂ ਨੇ। की नाम जी अपना? मेरा नाम जी महंगे खां। महंगे खां जी। वाह जी वाह। ते अपने वालिद साहब दा नाम? फजलदीन, हाजी फजलदीन। हाजी फजलदीन। हाँ। ते दादा जान दा नाम की? बदर बख्श। फजल बख्श? बदर बख्श। बदर बख्श। बदर बख्श। अच्छा ठीक है। ਤੁਸੀਂ ਇਸ ਵੇਲੇ ਕਿਹੜੇ ਪਿੰਡ 'ਚ ਬੈਠੇ ਹੋ? ਅਸੀਂ ਜੀ ਬੈਠੇ ਹਾਂ ਕੋਰੋਵਾਲ 'ਚ। ਕੋਰੋਵਾਲ। ਜੀ ਜੀ ਠੀਕ ਹੈ। ਜ਼ਿਲ੍ਹਾ ਸਿਆਲਕੋਟ ਜੀ ਤੇ ਜੀ। ਤਹਿਸੀਲ ਸਮੜਿਆਲ। ਸਮੜਿਆਲ। ਤੇ ਸਭ ਤੋਂ ਪਹਿਲੇ ਨਾ ਕੋਰੋਵਾਲ ਦੇ ਜਿਹੜੇ ਨਾਲ ਲੱਗਦੇ ਪਿੰਡ ਨੇ ਉਹਨਾਂ ਦੇ ਨਾਂ ਸਾਨੂੰ ਦੱਸ ਦਿਓ। ਰੋਡ ਸੇ ਨਾਲ ਲੱਗਦਾ, ਮਹਿਤਪੁਰ ਨਾਲ ਲੱਗਦਾ। ਉਹ ਜਿਹੜਾ ਹਟਵੇਂ ਹੋਰ ਪਿੰਡ ਦੇ ਬੜੇ ਨੇ। ਤੂੰ ਲਵੋ ਨਾ ਉਹਨਾਂ ਦੇ ਮਸ਼ਹੂਰ ਮੋਟੇ ਮੋਟੇ ਮੜੇਰ ਨਾਲ ਲੱਗਦੇ ਨੇ ਸਾਡੇ। ਅੱਛਾ। ਫਿਰ ਨਾਲ ਲੱਗਦਾ ਦੌਲੋ ਪੀਲੋ ਨਾਲ ਲੱਗਦਾ, ਮਾਨਚੰਦ ਨਾਲ ਲੱਗਦਾ, ਚੱਕ ਜੈਦਾ ਨਾਲ ਲੱਗਦਾ, ਧਾਣਾ ਵਾਲੀ ਨਾਲ ਲੱਗਦਾ। ਇਹ ਵੱਡੇ ਪਿੰਡ, ਬਾਕੀ ਛੋਟੇ ਛੋਟੇ ਮਾਜਰਾ ਵੀ ਨਾਲ ਹੀ ਆ। ਅੱਛਾ ਅੱਛਾ। ਬਾਕੀ ਮਾਜਰਾ ਵੀ ਨਾਲ ਹੀ ਆ ਜੀ ਜੀ। ਉਹ ਬਾਕੀ ਹਟਵੇਂ ਪਿੰਡ ਨੇ। ਉਹ ਵੀ ਉਹ ਹਟਵੇਂ ਨਾ, ਕੁਲੂ ਵਾਲੀ ਹਟਵੇਂ ਸਾਡਾ। ਅੱਛਾ। ਮਤਲਬ ਜਿਹੜੇ ਪਿੰਡ ਤੁਸੀਂ ਦੱਸੇ ਮੈਨੂੰ ਗਿਣਵਾ ਕੇ ਕਹਿ ਲੋ ਕਿੰਨਾ ਪਿੰਡਾਂ ਦੀ ਤਾਰੀਖ ਹੈ, ਉਹ ਇਹਨਾਂ ਪਿੰਡਾਂ 'ਚ ਵਸਦੇ ਸਨ ਘੁੰਮਣ ਜੱਟ, ਹੈਨਾ? ਘੁੰਮਣ ਜੱਟਾਂ ਦੇ ਪਿੰਡ ਨੇ ਆ। ਠੀਕ ਹੈ। ਤੇ ਤੁਸੀਂ ਉਹ ਜੀ ਮਾਜਰ ਸਨ 47 ਵਿੱਚ? ਹਾਂ ਜੀ ਜੀ। ਠੀਕ। ਆਪਣਾ ਪਿਛਲਾ ਜਿਹੜਾ ਐਡਰੈਸ ਸੀ ਉਹ ਕੀ ਸੀ? ਸਾਡਾ ਐਡਰੈਸ ਸੀ ਕਿਲਾ ਖੋਖਰ, ਸਾਡਾ ਪਿੰਡ ਸੀ। ਕਿਲਾ ਖੋਖਰ ਪਿੰਡ, ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ ਤੇ ਲਾਗੇ ਸ਼ਹਿਰ ਜਿਹੜਾ ਸਾਡਾ ਸੀ ਫਤਿਹਗੜ੍ਹ। ਫਤਿਹਗੜ੍ਹ ਚੂੜੀ। ਫਤਿਹਗੜ੍ਹ ਚੂੜੀ ਇਹ ਤੁਹਾਨੂੰ ਸ਼ਹਿਰ ਲੱਗਦਾ? ਜਦੋਂ ਸੌਦਾ ਲਿਆਈਦਾ ਸੀ। ਠੀਕ ਹੈ ਠੀਕ ਹੈ ਠੀਕ ਹੈ। ਪਿੰਡ ਜਿਹੜਾ ਸੀ ਆਪਣਾ ਕਿਲਾ ਖੋਖਰ, ਕਿਲਾ ਖੋਖਰ ਕਿੱਡਾ ਕੁ ਵੱਡਾ ਪਿੰਡ ਸੀ? ਛੋਟੇ ਪਿੰਡ ਸਨ, ਐਡੇ ਵੱਡੇ ਨਹੀਂ ਸਨ। ਅੱਛਾ। ਕਿਹੜੀ ਬਰਾਦਰੀ ਸੀ ਆਪਣੀ? ਰਾਜਪੂਤ ਖੋਖਰ। ਰਾਜਪੂਤ ਖੋਖਰ। ਖੋਖਰ ਤੁਹਾਡੀ ਜ਼ਾਤ ਹੈ ਹੈਨਾ, ਗੋਤ ਜਿਹਨੂੰ ਅਸੀਂ ਕਹਿੰਦੇ ਹਾਂ। ਤੇ ਰਾਜਪੂਤ ਸੀ ਜੀ ਜੀ। ਜਿਹੜਾ ਪਿੰਡ ਸੀ ਕਿਲਾ ਖੋਖਰ, ਸਾਰੇ ਰਾਜਪੂਤ ਹੀ ਵਸਦੇ ਸਨ? ਨਹੀਂ, 2 ਘਰ ਸਿੱਖਾਂ ਦੇ ਆਲੇ ਉੱਥੇ। 2 ਘਰ ਸਿੱਖਾਂ ਦੇ ਸਨ? ਹਾਂਜੀ ਹਾਂਜੀ। ਇੱਕ 2 ਝੀਰਾਂ ਦੇ ਆਲੇ ਤੇ 2 ਸਿੱਖਾਂ ਦੇ। ਅੱਛਾ। ਉਹਨਾਂ ਦੇ ਨਾਮ ਦੱਸ ਸਕਦੇ ਹੋ? ਇੱਕ ਦਾ ਦੱਸ ਸਕਦੇ, ਇੱਕ ਦਾ ਨਹੀਂ ਦੱਸ ਸਕਦੇ। ਅੱਛਾ। ਹੀਰਾ ਸਿੰਘ ਉਹਦਾ ਨਾਮ ਹੈ। ਹੀਰਾ ਸਿੰਘ। ਹਾਂ। ਹੀਰਾ ਸਿੰਘ ਕਿਲਾ ਖੋਖਰ ਦਾ ਰਹਿਣ ਵਾਲਾ ਸੀ? ਕਿਲੇ ਦਾ ਰਹਿਣਾ। ਆਪਣੇ ਕਿਤੇ ਮਹੱਲੇ 'ਚ ਘਰ ਸੀ? ਘਰ ਦੇ ਅੱਗੇ ਪਿੱਛੇ? ਹਾਂ, ਥੋੜੇ ਹਟਵਾ ਸੀ ਉਹ। ਥੋੜਾ ਜਿਹਾ ਹਟਵਾ ਸੀ। ਉਹਦਾ ਘਰ ਸਾਰਾ ਮਾਲ ਪਾ ਗਿਆ ਸੀ, ਆਇਆ ਤਾਂ ਕਣਕ ਦਾਣਾ ਕੱਪੜਾ ਟਾਕੀ ਤੇ ਮੁਰਗੇ ਤੋਂ ਆ ਕੇ ਲੈ ਲਾਂਗੇ। ਠੀਕ ਹੈ ਠੀਕ।
ਅਸੀਂ ਆਏ 2-4 ਦਿਨ ਲੱਗੇ ਪਿੱਛੇ ਆਹ ਹੋਣਾ ਅੱਗੇ ਪਿੱਛੇ ਹੋ ਗਿਆ ਆਏਗਾ ਪਰ ਇਸ ਤਰ੍ਹਾਂ ਹੋਇਆ ਨਹੀਂ। ਜੀ 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 ਅੱਛਾ, ਉਹਦਾ ਨਾਂ ਸੀ ਹੀਰਾ ਸਿੰਘ, ਹੀਰਾ ਸਿੰਘ। ਜਿਹਨੂੰ ਤੁਸੀਂ ਆਪਣਾ ਰੱਖਣ ਰਹਾਨਦੇ ਆ। ਬਿਲਕੁਲ ਜੀ ਬਿਲਕੁਲ। ਠੀਕ ਹੋ ਗਿਆ, ਠੀਕ ਹੋ ਗਿਆ। ਤੇ 2 ਘਰ ਸਨ ਬਾਬਾ ਜੀ ਆਪਣਾ ਝੀਰਾਂ ਦੇ, ਆਹੋ ਜਿਨ੍ਹਾਂ ਨੂੰ ਝੂਰ ਕਹਿੰਦੇ ਨੇ। ਆਹੋ ਲੋਕ ਦਾ ਨਾਂ ਲੋਟੂ ਸੀ। ਅੱਛਾ, ਲੋਟੂ। ਦਾ ਨਾਮ ਮੈਨੂੰ ਨਹੀਂ ਆਉਂਦਾ। ਅੱਛਾ, ਹਾਂ। ਠੀਕ ਹੈ, ਠੀਕ ਹੈ। ਤੇ ਇੱਕ ਘਰ ਹੋਰ ਤੁਸੀਂ ਦੱਸਿਆ ਸਿੱਖਾਂ ਦਾ, ਲੇਕਿਨ ਉਹਦਾ ਨਾਂ ਨਹੀਂ ਸੀ ਨਾ ਪਤਾ। ਨਹੀਂ ਮੈਨੂੰ ਆਉਂਦਾ, ਆਪ ਭੁੱਲ ਗਿਆ। ਕਿੰਨੇ ਨੰਬਰਦਾਰ ਸਨ ਪਿੰਡ ਦੇ? ਪਿੰਡ ਦਾ ਨੰਬਰ ਦਾ ਅਸਲ ਇੱਕ ਹੀ ਸੀ। ਇੱਕ ਹੀ ਸੀ। ਆ ਝੰਡੇ ਖਾਂ। ਝੰਡੇ ਖਾਂ। ਹਾਂਜੀ ਹਾਂਜੀ। ਅੱਛਾ, ਉਹ ਵੀ ਰਾਜਪੂਤ ਹੀ ਹੋਇਆ। ਆਹ ਸਾਡਾ ਬੜਾ ਤੁਹਾਡਾ ਆਪਣਾ ਹੀ ਬੰਦਾ ਸੀ, ਆਪਣੀ ਬਰਾਦਰੀ ਦਾ। ਠੀਕ ਹੈ। ਫਿਰ ਵੀ ਦੱਸੋ ਓਵਰਆਲ ਮਿਲਾ ਕੇ ਕੋਈ 50-60 ਘਰ ਹੈ ਸਨ ਪਿੰਡ 'ਚ? ਨਹੀਂ ਬਹੁਤੇ ਹੋਣਗੇ। ਮਤਲਬ 100-125 ਘਰ ਫਿਰ ਪੱਕਾ ਹੈ। ਉਹ ਤਾਂ ਇਹਦਾ ਨਾਲ ਵੱਡਾ ਪਿੰਡ ਸੀ ਇਹਦੇ ਨਾਲ। ਅੱਛਾ, ਠੀਕ ਹੈ, ਸਹੀ ਸਹੀ ਹੈ। ਤੇ ਸਾਰੇ ਰਾਜਪੂਤ ਹੀ ਵਸਦੇ ਸਨ? ਆ ਰਾਜਪੂਤ ਦੇ 2 ਘਰ ਵਿੱਚ ਸਨ। 2 ਘਰ ਸਿੱਖਾਂ ਦੇ ਸਨ? ਤੇਲੀਆਂ ਦੇ ਵੀ ਹਨ, ਉਹ ਵੀ ਮਤਲਬ ਨਾਲ ਹੀ ਲੱਗੇ ਹਨ। ਤੇਲੀਆਂ ਦੇ ਘਰ ਵੀ ਹਨ, ਜਲਾਇਆ ਦੇ ਵੀ ਆ ਸਨ। ਅੱਛਾ, ਹਾਂ। ਠੀਕ ਹੈ। ਤੇ ਜਿਹੜੇ ਤੇਲੀ ਮੁਸਲਮਾਨ ਸਨ? ਮੁਸਲਮਾਨ ਤੇਲੀ ਕੋਲੂ ਸ਼ੋਲੂ ਫਿਰ ਉਹ ਆਪਣਾ ਪਿੰਡ ਹੋਏਗਾ ਫਿਰ? ਆਹ ਸਭ ਕੁਝ ਆ ਸੀ। ਅੱਛਾ, ਠੀਕ ਹੈ। ਤੇ ਦੁਕਾਨਦਾਰੀ ਕਿਹੜੇ ਲੋਕ ਕਰਦੇ ਸਨ? ਦੁਕਾਨਦਾਰੀ ਕੋਈ ਸਾਡੀ ਬਰਾਦਰੀ ਹੈ ਜੀ, ਕੋਈ ਉਹ ਜਿਹੜੇ 2 ਘਰ ਸਨ ਨਾ ਸਿੱਖਾਂ ਦੇ, ਹਾਂਜੀ। ਉਹਨਾਂ ਵੀ ਇੱਕ ਰੱਖੀ ਹੁੰਦੀ ਦੁਕਾਨ। ਅੱਛਾ, ਬਾਕੀ 2 ਦੁਕਾਨਾਂ ਸਾਡੀ ਬਰਾਦਰੀ ਦੀਆਂ। ਠੀਕ ਹੈ, ਠੀਕ ਹੈ। ਬਾਬਾ ਮਹਿੰਗੇ ਖਾਂ ਜੀ, ਇੱਕ ਗੱਲ ਦੱਸੋ, ਜਿਹੜਾ ਆਪਣਾ ਪਿੰਡ ਦਾ ਰਕਬਾ ਸੀ ਹਾਂਜੀ ਟੋਟਲ ਕਿੰਨਾ ਸੀ? ਇਹ ਨਹੀਂ ਪਤਾ, ਇਹ ਨਹੀਂ ਪਤਾ। ਠੀਕ ਹੈ। ਤੇ ਜਿਹੜਾ ਵੱਡਾ ਜ਼ਮੀਂਦਾਰ ਸੀ, ਮਤਲਬ ਵੱਡਾ ਜ਼ਿਮੀਂਦਾਰ ਅਸੀਂ ਹਾਂ। ਤੁਸੀਂ ਹੋਈ? ਜੀ, ਜੀ। ਅੱਛਾ ਅੱਛਾ ਅੱਛਾ, ਠੀਕ ਹੈ। ਉਸ ਵੇਲੇ ਆਪਣੇ ਘਰ ਵਿੱਚ ਜਿਹੜਾ ਮਸ਼ਹੂਰ ਬੰਦਾ ਸੀ ਤੁਹਾਡੇ ਘਰਾਂ ਚੋਂ, ਹਾਂ। ਜਿਹੜਾ ਫੇਰੂ ਟੇਰੂ ਅੱਗੇ ਪਿੱਛੇ ਪਰਿਆ ਪੰਚਾਇਤ ਆਹ, ਕਰ ਫੈਸਲਾ, ਗੱਲ ਕਰ ਗੱਲ। ਹਾਂ, ਕੀ ਨਾਂ ਸੀ ਉਹਨਾਂ ਦਾ? ਪਰਿਆ ਪੰਚਾਇਤ ਸਾਡੀ ਹੁੰਦੀ ਸੀ, ਇੱਕ ਮਿਸਾਲ ਆ। ਹਾਂ, ਠੀਕ। ਉਹਦਾ ਨਾਂ ਉਹ ਫੌਤ ਹੋ ਗਿਆ ਨਾ, ਉਹਦਾ ਨਾਂ ਸੀ ਮੇਹਰਦੀਨ। ਮੇਹਰਦੀਨ। ਹੈ ਫਿਰ ਮਗਰੋਂ ਹੋ ਗਿਆ ਗੌਸ ਖਾਂ ਠੀਕ ਹੈ। ਤੇ ਫਜ਼ਲ ਖਾਂ ਤੇ ਮੀਰ ਖਾਂ। ਹੂੰ। ਇਹ 3 ਭਰਾ ਸਨ ਜਿੱਦਾਂ ਦੀ ਅਸੀਂ ਲਾ ਦਿਆ। ਹੂੰ, ਫਿਰ ਗੌਸ ਖਾਂ ਮੌਤਬਰ ਬਣ ਗਿਆ। ਗੌਸ ਖਾਂ ਠੀਕ ਹੈ। ਪਿੰਡ ਚ ਕੋਈ ਚੰਗੀ ਮਾੜੀ ਹੋਈ ਮਾਹੌਲ ਨਹੀਂ, ਮਤਲਬ ਫੈਸਲਾ ਫੂਸਲਾ ਕਰਨਾ। ਠੀਕ ਹੈ। ਵਸੇਬਾ ਵਧੀਆ ਸੀ ਵਸੋਂ? ਬਾੜੀ ਉਹਨਾਂ ਦੀ ਬੜੀ ਨਾ 3 ਖੂਹ ਸਨ ਸਾਡੇ। ਅੱਛਾ ਇੱਕ ਲਾਲੂਆਣਾ, ਇੱਕ ਦਵਾਡਾ ਤੇ ਗੋਰਾ। ਅੱਛਾ, ਕਿ ਲਾਲੂਆਣਾ, ਦੁਆਡਾ, ਤੇ ਗੋਰਾ। ਗੋਰਾ। ਹਾਂ, ਗੋਰਾ ਪਿੰਡ ਦੇ ਨਾਲ ਉਹਨੂੰ ਗੋਰਾ ਦੇ ਨੇ। ਅੱਛਾ, ਤੇ 3 ਖੂਹ। ਇਹ ਜਿਹੜਾ ਪਿੰਡ ਦੇ ਨਾਲ ਸੀ ਗੋਰੇ ਵਾਲਾ ਖੂਹ, ਇਹ ਕਿਹੜੀ ਬਾਈ ਸੀ? ਇਹ ਪਿੰਡੋਂ ਐਸ ਬਾਈ ਪਹਾੜ ਵਾਲੀ ਬਾਈ। ਪਹਾੜ ਵਾਲੀ ਬਾਈ। ਪਹਾੜ ਵਾਲੀ। ਅੱਛਾ, ਲਾਗੇ ਕਬਰਾਂ ਸਨ। ਅੱਛਾ। ਤੇ ਕਬਰਾਂ ਦੇ ਨਾਲ ਖੂਹ ਸੀ। ਠੀਕ ਹੈ। ਮਤਲਬ ਕਬਰਾਂ ਵੀ ਪਹਾੜ ਵਾਲੇ ਪਾਸੇ ਹੋ ਗਈਆਂ ਤੇ ਪਹਾੜ- ਗੋਰੇ ਵਾਲਾ ਖੂਹ ਗੋਰੇ ਵਾਲਾ ਵੀ ਖੂਹ। ਪਿੰਡ ਦੇ ਮੁੰਡ ਪਹਾੜ ਵਾਲੇ ਬਿਲਕੁਲ ਪਾਸੇ। ਬਿਲਕੁਲ ਬਿਲਕੁਲ। ਠੀਕ। ਤੇ ਬਾਕੀ ਜਿਹੜੇ 2 ਖੂਹ ਸਨ ਦੂਸਰੇ? ਉਹ ਵੀ ਇਸੇ ਸਾਈਡ ਤੇ ਹਨ, ਇੱਕ ਇੱਧਰ ਸੀ ਹਾਂ, ਤੇ ਇੱਕ ਇੱਧਰ ਸੀ। ਅੱਛਾ। ਮਤਲਬ ਪਹਾੜ ਦੀ ਤੇ ਚੜ੍ਹਦੇ ਦੀ ਗੁੱਟ ਤੇ ਇੱਕ, ਬਿਲਕੁਲ ਬਿਲਕੁਲ। ਤੇ ਇੱਕ ਤਰ੍ਹਾਂ ਥੋੜਾ ਜਿਹਾ ਹਟਵਾ ਕਰਕੇ। ਠੀਕ ਹੈ। ਕਿੰਨੀ ਪੈਲੀ ਸੀ ਆਪਣੀ? ਆਬਾਦ ਕਿੰਨੀ ਸੀ ਤੇ ਰਕੜ ਪਿਆਰੀ ਕਿੰਨੀ ਅਸੀਂ ਸੀ? ਅਸੀਂ ਪਿੰਡ ਦੇ ਆਦੀ ਸਾਂ, ਹੂੰ, ਮਤਲਬ ਸਾਰੇ ਪਿੰਡ ਦੇ ਅਸੀਂ ਆਦੀ ਸਾਂ। ਠੀਕ ਹੈ। तो मेरा मतलब वो फिर ना ਇੱਥੇ ਸਾਨੂੰ ਜ਼ਮੀਨ ਪਈ ਨਹੀਂ। ਆਖਣ ਲੱਗੇ ਵੀ ਤੁਹਾਨੂੰ ਲੱਭ ਜੀ ਜੂਨ ਚ ਤੁਹਾਡੇ ਤੁਹਾਨੂੰ ਮਤਲਬ ਪੈਸੇ ਮਿਲ ਜਾਣਗੇ। ਹੂੰ, ਸਾਨੂੰ ਪੈਸਾ ਕੋਈ ਨਹੀਂ ਮਿਲਿਆ। ਅੱਛਾ। ਤੇ ਜ਼ਮੀਨ ਸਾਡੀ ਜਦੋਂ ਅਸੀਂ ਇੱਥੇ ਆਏ ਆ ਜ਼ਮੀਨ ਮੁੱਕ ਗਈ ਸੀ। तो ਪਿਆਰੀ ਇੱਥੇ ਕੋਈ ਵਿਭਾਗ ਵਾਲੇ ਪਵਾਈ 14.5 ਕਿੱਲੇ। ਅੱਛਾ। ਹਾਂ ਹਾਂ, 16 ਕਿੱਲੇ ਪਵਾਈ ਇੱਥੇ। ਅੱਛਾ। ਉਹ ਜਦੋਂ ਇਸਤੇਮਾਲ ਹੋਈ ਨਾ ਫਿਰ 2 ਸੋਮਾ ਛੱਡ ਕੇ ਤਾਂ 8 ਕਿੱਲੇ ਲਈ ਸੀ, ਫਿਰ ਦੇ ਨਾਲ ਲੈ ਲਈ। ਤੇ ਬਾਕੀ ਤੁਹਾਨੂੰ ਜੀ ਪੈਸੇ ਨੇ, ਸਾਨੂੰ ਕੋਈ ਪੈਸਾ ਨਹੀਂ। ਮੈਂ ਤੁਹਾਨੂੰ ਪੁੱਛਿਆ ਪਿੱਛੇ ਪੈਲੀ ਕਿੰਨੀ ਸੀ ਆਪਣੀ? ਹਾਂਜੀ, ਹਾਂਜੀ। ਠੀਕ ਹੈ। ਤੇ ਉਹਦੇ ਵਿੱਚ ਆਬਾਦ ਸਾਰੀ ਹੀ ਜਾਂ ਕੋਈ ਰੱਕੜ ਵੀ? ਸਾਰੀ ਆਬਾਦ ਅੱਛਾ, ਬਿਲਕੁਲ ਇੱਕ ਮਰਲਾ ਨਹੀਂ ਵਿੱਚ ਖਰਾਬ ਅੱਛਾ। ਆਬਾਦ ਪਈ। ਮਤਲਬ ਖੂਹਾਂ ਦੀ ਵਾਈ ਸੀ ਜਾਂ ਕੋਈ ਨਹਿਰ ਵਿੱਚ? ਨਹਿਰ ਹੀ ਪੈਂਦੀ। ਹਾਂ, ਤਦੋਂ ਹੀ ਆਬਾਦ ਸੀ। ਠੀਕ। ਕਿਹੜੀ ਜ਼ਿਆਦਾ ਫਸਲ ਹੁੰਦੀ ਸੀ? ਸਾਡੇ ਜੀ ਹਰ ਫਸਲ ਹੀ ਆ ਹੁੰਦੀ। ਅੱਛਾ। ਮੈਂ ਕੀ ਤਾਂ ਦੱਸਾਂ, ਮੁੰਜੀ ਮੂੰਜੀ ਨਹੀਂ ਸੀ ਹੁੰਦੀ। ਮੁੰਜੀ ਨਹੀਂ ਸੀ ਹੁੰਦੀ। ਹਾਂ ਬਈ ਝੂਠ ਨਹੀਂ ਮਾਰਨਾ, ਮੂੰਜੀ ਨਹੀਂ ਸੀ। ਅੱਛਾ ਅੱਛਾ, ਠੀਕ ਹੈ। ਹੁਣ ਹਰ ਕਮਾਦ ਕਣਕ ਕਪਾਹ ਮਕਈ ਹਾਂ, ਪਾਸ਼ਾ ਲਹਿਰਾਂ ਬਹਿਰਾਂ ਸਨ। ਲੈਣਾ ਪੈਣਾ। ਠੀਕ ਹੈ। ਮਾਲ, ਅੱਛਾ, ਮਾਲ ਡੰਗਰ ਮਾਲ ਬੱਚਾ ਡੰਗਰ ਬੜਾ ਹੈ ਸਾਡੇ। ਬੜਾ ਸੀ। ਘੋੜੀ ਸਾਡੀ ਸਾਰੇ ਇਲਾਕੇ 'ਚ ਵਾਧੂ ਹੁੰਦੀ ਹੈ। ਅੱਛਾ। ਢੱਗੇ ਇਲਾਕੇ 'ਚ ਵਾਧੂ ਹੁੰਦੇ ਹਨ। ਹਾਂ। ਤੇ ਬੰਦਿਆਂ ਨੂੰ ਰੱਖੇ ਨੇ ਸਾਡੇ ਜੀ ਵਾਹੀ ਨਹੀਂ ਸੀ ਕਰਦੇ। ਜਿਹੜੇ ਅੱਗੇ ਕਾਮੇ ਸ਼ਾਮੇ ਕਾਮੇ ਰੱਖੇ ਰੱਖੇ ਹੋਏ ਹੋਏ ਆ। ਅੱਛਾ, ਉਹ ਕਾਮੇ ਆਪਣੇ ਪਿੰਡ ਦੇ ਹੀ ਹਾਂ ਜਾਂ ਹਾਂ, ਆਪਣੇ ਪਿੰਡ ਦੇ। ਅੱਛਾ, ਸਾਈ ਸਨ ਸਾਈ। ਸਾਈ ਸਾਂ। ਅੱਛਾ, ਸਾਈਆਂ ਦੀ ਵੀ ਪੱਤੀ ਹੈ ਹੀ ਪਿੰਡ 'ਚ? ਹਾਂ ਸਾਈ ਵੀ ਆ। ਠੀਕ ਹੈ, ਠੀਕ। ਉਹ ਕੋਈ ਨਾਂ ਦੱਸ ਸਕਦੇ ਹੋ ਕਿਸੇ ਦਾ ਨਹੀਂ ਕਾਮੇ ਦਾ? ਅੱਛਾ, ਕਿਉਂਕਿ ਸਾਈ ਤੇ ਰਹਿ ਗਏ ਨਾ ਉੱਥੇ ਹੀ। ਪੂਰਨ ਦਾ ਦੱਸ ਸਕਦੇ ਕਿ ਪੂਰਨ ਸਾਈ। ਪੂਰਨ ਸਾਈ। ਅੱਛਾ ਅੱਛਾ ਅੱਛਾ, ਉਹ ਤੁਹਾਡੇ ਡੇਰੇ ਹਾਲ ਦੇ ਹੋਣਾ ਆ। ਹੁੰਦਾ ਹੈ, ਹਾਲ ਹੋਣਾ ਹੁੰਦਾ। ਅੱਛਾ ਅੱਛਾ, ਠੀਕ। ਕਿੰਨੀਆਂ ਤੁਹਾਡੇ ਕੋਲ ਜੋਕਾਂ ਸਨ? 4 4 ਬੱਲੇ। ਤੇ ਘੋੜੀ ਦਾ ਤੁਸੀਂ ਜ਼ਿਕਰ ਕੀਤਾ, ਘੋੜੀ ਕਿਹੜੇ ਰੰਗ ਦੀ? ਘੋੜੀ ਸਾਡੇ ਲਾਗੇ ਲਾਲ ਰੰਗ ਦੀ ਘੋੜੀ 6 ਮਹੀਨੇ ਚੋਰ ਲੱਗਾ ਰਿਹਾ ਸੀ ਉਹਦੇ ਤੇ। ਕੱਢਣ ਵਾਸਤੇ ਫਿਰ ਕੱਢ ਕੇ ਲੈ ਗਿਆ।
ਸੁਰ ਸਿੰਘ ਭੁਚਾਲ ਹਾਂ ਤੇ ਸਾਡੇ ਵੱਡੇ ਗਏ ਉਹਨੂੰ ਲੈਣ ਹਾਂ। ਘੋੜੀ ਨੂੰ। ਹਾਂ ਉਹ ਆਖਣ ਲੱਗੇ, ਬੁੜੀ ਆਖਣ ਲੱਗੇ ਤੁਹਾਡੀ ਸ਼ਕਲਾਂ ਬੜੀਆਂ ਸੋਹਣੀਆਂ ਯਾਰ, ਜੇ ਕੋ ਮਾਰ ਦੇਣੇ ਤੇ ਘੋੜੀ ਨੂੰ ਨਹੀਂ ਦੇਣੀ ਨਹੀਂ। ਤੇ ਸਾਡੇ ਵੱਡੇ ਆਖਦੇ ਸਾਨੂੰ ਲਾਜ ਹੈ ਤੇ ਘੋੜੀ ਨਾ ਕਰੀਏ। ਉਹ ਵੀ ਸਾਨੂੰ ਆਂਗਾ 500 ਰੁਪਇਆ ਲੈ ਲਓ ਹਾਂ ਤੇ ਘੋੜੀ ਰਹਿਣ ਦਿਓ। ਅੱਛਾ ਅਸੀਂ ਆਖਿਆ ਭਾਵੇਂ ਜਿੰਨੇ ਮਰਜ਼ੀ ਘੋੜੀ ਸਾਨੂੰ ਲਾਜ ਲੱਗਦੀ। ਉਹ ਹੂੰ ਦੋ ਬੰਦਿਆਂ ਨੂੰ ਸਾਨੂੰ ਖੋਜ ਦਾ ਪਤਾ ਲੱਗ ਗਿਆ, ਉਹ ਦੋ ਬੰਦਿਆਂ ਨੂੰ ਬਹਿਣ ਨਹੀਂ ਦਿੰਦੇ। ਅੱਛਾ ਉਹ ਇੱਕ ਬੰਦਾ ਬਹਿੰਦਾ ਸੀ ਉਹਨੂੰ। ਅੱਛਾ ਉਹ ਫਿਰ ਨਾ ਜਿਹਨਾਂ ਲੋਕਾਂ ਪਾਣੀ ਲਾਏ ਹੁੰਦੇ ਰਾਹ ਚ ਆਖਣਾ ਵੀ ਦੋਵਾਂ ਨੂੰ ਨਹੀਂ ਬਹਿਣ ਦਿੱਤਾ ਗਿਆ, ਆਖਿਆ ਘੋੜੀ ਉਹ ਹੀ ਹੈ। ਉਹ ਫਿਰ ਠਾਂਦਾ ਉਸੇ ਉਹ ਸਾਡੇ ਵੱਡੇ ਬਰਕਤ ਸੂਲੀ ਸਦਕਾ ਥੋੜੀ ਵੱਡੀ ਜਗ੍ਹਾ ਸਾਡੀ ਹੈ। ਠੀਕ ਉਹ ਫਿਰ ਹੈ। ਆਖਣ ਲੱਗੇ ਵੀ ਗੱਲ ਹੈ ਠਾਂਦਾ ਉਸੋਂ ਨਿਕਲ ਚੌਰ ਸਾਹਿਬ ਤੁਸੀਂ ਕਿੱਧਰ ਆ ਗਏ। ਅੱਛਾ ਬਦਲ ਬਖਸ਼ ਨੂੰ ਆਖਣ ਲੱਗੇ। ਅੱਛਾ ਉਹ ਆਖਣ ਲੱਗੇ ਯਾਰ ਘੋੜੀ ਆਈ ਹੈ ਨਾ, ਇਹ ਜੋ ਘੋੜੀ ਨੇ ਦੇ ਫਿਰ ਘੋੜੀ ਉੱਥੇ ਜਾ ਕੇ ਮੋੜ ਕੇ ਲੈਂਦੇ। ਉਹ ਕਿਹੜੇ ਪਿੰਡ ਦੇ ਚੋਰ ਸਨ ਜਿਹੜੇ ਲੈ ਕੇ ਖੋਲ ਗਏ? ਸੁਰ ਸਿੰਘ ਭੁਚਾਲ ਸੂਰਤ ਸਿੰਘ ਭੁਚਾਲ ਭੁਚਾਲ ਪਿੰਡ ਦੇ ਚੋਰ ਸਨ ਜੀ, ਜਿਹੜੇ ਆਪਣਾ ਬਾਬੇ ਬਦਰ ਦੀ ਘੋੜੀ ਖੋਲ ਕੇ ਲੈ ਗਏ ਜਿਹੜੇ, ਬਦਰ ਬਖਸ਼ ਦੀ। ਉਹ ਆਂਦਾ ਮੈਨੂੰ ਕਿਸੇ ਕੋ ਡਰ ਨਹੀਂ ਆਉਂਦਾ ਪਿੰਡ 'ਚ। ਅੱਛਾ ਤੇ ਜਿਹੜਾ ਕਾਲੀ ਪੱਗ ਵਾਲਾ ਇਹਦੇ ਕੋਲ ਮੈਨੂੰ ਡਰ ਆਉਂਦਾ। ਅੱਛਾ ਅੱਛਾ ਤੇ ਉਹਨੇ ਪੁੱਛਿਆ ਸੌਂਦਾ ਕਿੱਥੇ ਆਏ। ਹਾਂ ਇਹਨੇ ਆਖਿਆ ਵਿਚਕਾਰਲੇ ਪਿੰਡ 'ਚ ਆਉਂਦਾ ਹੈ। ਅੱਛਾ ਤੇ ਫੇਰ ਅਗੇ ਮੇਰਾ ਡਰ ਲੱਗ ਗਿਆ ਕਿ ਖਿਆਲ ਨਹੀਂ ਉਹਨੇ ਕਿਹੜਾ ਮੈਨੂੰ ਫੜ ਲੈਣਾ, ਉਹਨੇ ਕਿਹੜਾ ਆਉਣਾ। ਹਾਂ, ਉਹ ਲੈ ਕੇ ਨਿਕਲ ਠੀਕ ਹੈ। ਤੁਹਾਡਾ ਬਾਬਾ ਜਿਹੜਾ ਸੀ ਉਹ ਕਾਲੀ ਪੱਗ ਬੰਨਦਾ। ਆ ਕਾਲੀ ਪੱਗ ਵਾਲਾ। ਠੀਕ 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 ਹੈ। ਪਹਿਲਾਂ ਚੌਧਰੀ ਉਹ ਸੀ ਨਾ, ਅੱਛਾ ਤੇ ਮਗਰੋਂ ਗੌਂਸਖਾਂ ਹੋਇਆ ਜੀ, ਤਾਇਆ ਜੀ। ਮੇਰਾ। ਜੀ 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 ਬਾਬਾ ਜੀ, ਜਿਹੜੇ ਕਿਲਾ ਖੋਖਰ ਦੇ ਲਾਮ ਤੇ ਪਿੰਡ ਸਨ, ਹਾਂ। ਉਹ ਇੱਕ ਵਾਰ ਦੱਸ ਦਿਓ ਵੀ। ਇਹ ਤੇ ਤੁਸੀਂ ਥੋੜੇ ਤੇ ਦੱਸ ਛੜੇ। ਇੱਕ ਲਾਗੇ ਮਰੀਜ਼ ਗਈ ਸਾਡੇ ਬਹੁਤੇ ਨੇੜੇ, ਜਿਹੜੀ ਨਹਿਰ ਲੰਘਦੀ ਹੈ ਉਦੋਂ ਮਰੀਜ਼ ਗਏ ਤੇ ਡੰਗਰ ਅਸੀਂ ਇਕੱਠੇ ਚਾਰਦੇ ਹਾਂ। ਅੱਛਾ ਲਾਗੇ ਮਰੀਜ਼ ਗਏ ਅਸੀਂ ਮਾਨਾ ਹਾਂ ਘਣੀਏ ਗਏ ਹੂੰ ਤੇ ਖੋਖਰ ਤੇ ਕਾਲਾ ਪਠਾਣਾ ਦਾ। ਸਹੀ ਹੂੰ ਸਹੀ। ਲਾਮ ਤੇ ਜਿਹੜੇ ਤੁਸੀਂ ਪਿੰਡ ਦੱਸੇ ਗਿਣ ਕਿੰਨਾਂ ਵਿੱਚ ਮੁਸਲਿਮ ਕਮਿਊਨਿਟੀ ਮੁਸਲਮਾਨ ਲੋਕ ਵਸਦੇ ਸਨ? ਸਾਰੇ ਮੁਸਲਮਾਨ ਸਾਰੇ ਮੁਸਲਮਾਨ। ਮਾਨਾ ਜਾ ਹੈ ਨਹੀਂ। ਮਾਨਾ ਚ ਹਿੰਦੂ ਸਿੱਖ ਹੈ। ਸਹੀ। ਆਪਣੇ ਇਲਾਕੇ ਦਾ ਕੋਈ ਮਸ਼ਹੂਰ ਮੇਲਾ, ਕੋਈ ਵਿਸਾਖੀ ਯਾਦ ਨਹੀਂ ਯਾਰ? ਬਾਬੇ ਵਾਲੀ ਛੰਝ ਪੈਂਦੀ ਹੁੰਦੀ ਸੀ। ਅੱਛਾ ਬਾਬੇ ਵਾਲੀ? ਬੱਬੇ ਵਾਲੀ ਬੱਬੇ ਵਾਲੀ। ਆ ਵੱਡੀ ਸਾਲ ਵਿੱਚ ਛੰਝ ਪੈਂਦੀ ਸੀ, ਉੱਥੇ ਬੜੇ ਬੜੇ ਭਲਵਾਨ ਆਉਂਦੇ ਹੁੰਦੇ। ਅੱਛਾ ਉਹ ਸਤ ਵੱਡੀ ਨਹੀਂ ਸੀ। ਠੀਕ ਹੈ। ਉਹੀ ਕਹਾਂ ਵੇਖੀ ਨਹੀਂ ਆਪਣੀ ਅੱਖੀ ਚ? ਨਹੀਂ ਮੈਂ ਨਹੀਂ ਵੇਖੀ। ਨਾ ਸੁਣਿਆ। ਸਾਡੇ ਵੱਡੇ ਜਾਂਦੇ ਰਹੇ ਨੇ। ਠੀਕ ਸਹੀ ਸਹੀ ਜਾਂ ਮਰਦਾਸ ਦਾ ਮੇਲਾ ਹੁੰਦਾ ਸੀ ਵੱਡਾ, ਸਹੀ। ਮਰਦਾਸ ਦਾ। ਹਾਂ ਉਹ ਕਿਹੜੀ ਜਗ੍ਹਾ? ਉਹ ਵੀ ਉੱਥੇ ਹੁੰਦੀ ਹੈ। ਉੱਥੇ ਸੀ ਨਹੀਂ ਸਾਡੇ ਲਾਗੇ ਹੀ। ਅੱਛਾ ਤੁਹਾਡੇ ਲਾਗੇ ਤਾਗੇ। ਠੀਕ ਹੈ। ਬਾਬਾ ਜੀ ਆਪਣੇ ਪਿੰਡ ਚ ਕੋਈ ਭਲਵਾਨ ਵੀ ਹੋਇਆ? ਬੜਾ ਵੱਡਾ ਭਲਵਾਨ ਹੋਇਆ ਹਾਂ ਸਰਦਾਰਾ ਸਰਦਾਰਾ ਰਾਜਪੂਤਾਂ ਜੀ? ਝੰਡੇ ਦਾ ਪੁੱਤਰ ਸੀ ਸਰਦਾਰ। ਝੰਡੇ ਖਾਨ। ਅੱਛਾ ਅੱਛਾ ਉਹਦਾ ਪੁੱਤਰ ਸੀ ਜੀ ਸਰਦਾਰ ਖਾਨ। ਨਾਮੀ ਭਲਵਾਨ ਹੋਇਆ। ਅੱਛਾ ਹੁਣ ਜੋਤ ਸਿੱਖ ਸੋਹਣੀ ਸਾਣੀ ਕਿੱਕਰ ਸਿੰਘ ਸਾਰੇ ਢਾਹ ਗਏ। ਅੱਛਾ ਕਿੱਕਰ ਸਿੰਘ ਉਹ ਵੀ ਨਟਾ ਉਹ ਵੀ ਢਾਹ ਗਏ। ਵਾਹ ਜੀ ਵਾਹ। ਕਿੱਕਰ ਸਿੰਘ ਵੀ ਸਿੱਖ ਸੀ ਨਾ, ਅੱਛਾ ਉਹਨੇ ਉਹ ਵੀ ਢਾਇਆ। ਸੋਹਣੀ ਜੇ ਉਹ ਵੀ ਢਾਇਆ ਉਹਨੇ ਹੂੰ। ਕੀ ਨਾਂ ਸੀ? ਸਰਦਾਰ? ਸਰਦਾਰ। ਅੱਛਾ ਹੁਣ ਹੋਇਆ ਬੜਾ ਜੜਾ। ਅੱਛਾ ਇੱਥੇ ਐਸੇ ਪਿੰਡ ਹੀ ਆਏ ਤੁਹਾਡੇ ਨਾਲ ਹੀ? ਇੱਥੇ ਆ ਗਏ? ਪਹਿਲਾਂ ਅਸੀਂ ਲਾਲਪੁਰ ਬੈਠੇ ਹਾਂ। ਲੈਲਪੁਰ। ਉੱਥੇ 11 ਕਿਲੋ ਤੋਂ ਵੱਧ ਪਾਈ ਨਹੀਂ ਦਿੰਦੇ, 11 ਕਿੱਲਿਆਂ ਤੋਂ ਵੱਧ? ਵੱਧ ਨਹੀਂ ਦਿੰਦੇ। ਅੱਛਾ ਫਿਰ ਅਸੀਂ ਨਸੇ ਇੱਧਰ, ਹਾਂ। ਫਿਰ ਕੋਈ ਭਾਅ ਵਾਲੇ ਪਵਾਈ, ਕੋਈ ਇੱਥੇ ਪਵਾਈ, ਅੱਛਾ ਤੇ ਫਿਰ ਵੀ ਸਾਡੀ ਰਹਿ ਗਈ। ਇੱਕ ਜ਼ਮੀਨ ਮੁੱਕ ਗਈ। ਮਸਜਿਦ ਹੈ ਸੀ? ਬੜੀ ਸੋਹਣੀ ਮਸਜਿਦ ਸੀ। ਅੱਛਾ ਬੜੀ ਸੋਹਣੀ ਮਸਜਿਦ ਸੀ। ਉਹ ਪਿੰਡ ਦੀ ਕਿਹੜੀ ਬਾਈ? ਉਹ ਪਿੰਡੋਂ ਚੜ੍ਹਦੀ ਚੜਦੇ ਬਸ। ਦਾਰਾ ਵੀ ਉੱਥੇ ਨਾਲ ਸੀ, ਬੋਰ ਸਨ ਬੜੇ ਬੜੇ ਵੱਡੇ। ਹਾਂ ਦਾਰਾ ਵੀ ਨਾਲ। ਇਹ ਮਸ਼ਹੂਰ ਨਿਸ਼ਾਨੀ ਜੀ ਪਿੰਡ ਦੀ। ਬੜੀ ਨਿਸ਼ਾਨੀ। ਮੋਟੇ ਮੋਟੇ ਬੋਰਡ ਪੁਰਾਣੇ। ਬੜੇ ਮੋਟੇ ਬੋਰਡ ਸਨ। ਅੱਛਾ ਠੀਕ ਹੈ। ਤੇ ਜਿਹੜਾ ਸਾਡਾ ਮਕਾਨ ਸੀ ਉਹ ਸਾਰੇ ਪਿੰਡ ਚੋਂ ਇੱਕ ਨੰਬਰ ਸੀ। ਵਾਹ ਜੀ ਵਾਹ। ਆਦਾ ਫਟੇ ਉਹ ਬੜੇ ਬੜੇ ਪਾਏ ਸਨ ਉੱਤੇ ਬੀਮ, ਤੇ ਬੀਮਾਂ ਦੇ ਆੜਾ ਬਾਲਾ, ਮਤਲਬ ਸਾਰੇ ਪਿੰਡ ਚੋਂ ਵੱਧ ਗਈ। ਲੋਕ ਕਹਿੰਦੇ ਰਾਤ ਨੂੰ ਸੌਂ ਕੇ ਐਵੇਂ ਕਰੋਗੇ ਤਾਂ ਛਾਤੀ ਵੇਖਿਆ ਕਰੋ। ਵਾਹ ਜੀ ਵਾਹ। ਅੱਛਾ ਮਕਾਨ ਪੱਕਾ ਸੀ? ਪੱਕਾ ਮਕਾਨ ਪੱਕਾ। ਅਗਰ ਜੇ ਮੈਂ ਤੁਹਾਨੂੰ ਪੁੱਛਾਂ, ਲੈਂਟਰ ਲੂੰਟਰ ਨਹੀਂ ਸੀ। ਮੈਂ ਸਮਝਣਾ ਪਰ ਉਦੋਂ ਇਹ ਵੀ ਬੜੀ ਗੱਲ ਸੀ, ਉਹ ਮੈਨੂੰ ਪਤਾ ਲੱਗ ਗਿਆ। ਅਗਰ ਜੇ ਤੁਹਾਨੂੰ ਮੈਂ ਪੁੱਛਾਂ ਆਪਣਾ ਕਿਲਾ ਖੋਖਰ ਦੇ ਵਿੱਚ ਟੋਟਲ ਪੱਕੇ ਮਕਾਨ ਹੈ ਕਿੰਨੇ ਸਨ? ਤਿੰਨ। ਇੱਕ ਤੁਹਾਡਾ ਘਰ ਹੋ ਗਿਆ? ਪਟਵਾਰੀ ਦਾ ਮੇਰੇ ਤਾਏ ਦਾ। ਠੀਕ ਹੈ। ਇੱਕ ਜੌਹਰੀ ਸਲਾਬਤ ਸੀ। ਅੱਛਾ ਆਹ ਇੱਕ ਉਹਦਾ। ਇੱਕ ਉਹਦਾ ਸੀ। ਲੋ ਜੀ ਉਸ ਵੇਲੇ 3 ਮਕਾਨ ਪੱਕੇ ਸਨ। ਪੱਕੇ ਠੀਕ ਹੈ। ਪਿੰਡ ਦੇ ਵਿੱਚ ਘਰ ਘਰ ਸੀ। ਐਂ ਨੂੰ ਗਲੀ ਜਾਂਦੀ ਹੈ ਐਂ ਨੂੰ। ਅੱਛਾ ਐ ਸੁੱਕ ਬੂਆ ਸਾਡਾ। ਅੱਛਾ ਲਾਗੂ ਹੋਰ ਵੀ ਘਰ ਲੈਣ ਦੀ ਲੈਣ ਘਰ ਹੀ ਘਰ। ਠੀਕ ਹੈ ਠੀਕ ਹੈ ਠੀਕ ਹੈ। ਤੇ ਤੁਹਾਡੇ ਪਿੰਡ ਦੇ ਵਿੱਚ ਕੋਈ ਹੱਲ ਵੀ ਹੈ ਸੀ? ਹੁੰਦਾ ਨਾ ਕਿ ਯਾਰਾ ਚੌਧਰੀਆਂ ਦੇ ਘਰ ਵੱਲ ਜਾਣਾ ਵੇ ਜਾਂ ਫਲਾਣਿਆਂ ਦੇ ਘਰ ਵੱਲ ਜਾਣਾ, ਇਸ ਤਰ੍ਹਾਂ ਦੀ ਕੋਈ ਹੱਲ ਹੈ ਸੀ ਪਿੰਡ 'ਚ? ਆਹੋ ਵਾਲੇ ਵੀ ਸਾਡੇ ਘਰ ਸੀ। ਕੀ ਸੀ? ਵੱਡਾ ਘਰ ਸਾਨੂੰ ਆਉਂਦੇ। ਵੱਡਾ ਘਰ ਕਹਿੰਦੇ ਸਨ। ਹਾਂਜੀ ਲੋ ਜੀ, ਜਿਹੜੀ ਉੱਥੇ ਕ੍ਰਿਸਚੀਅਨ ਕਮਿਊਨਿਟੀ ਵਸ ਰਹੀ ਹੈ, ਜਿਹੜਾ ਤੁਸੀਂ ਨਾਂ ਲਿਆ ਉਹਦਾ ਪੂਰਨ ਹੈ ਨਾ ਸਾਈ ਜੀ, ਜਾਂ ਹੀਰਾ ਸਿੰਘ ਦੀ ਜੀ ਫੈਮਿਲੀ ਦਾ, ਇਹ ਉਹ ਬਜ਼ੁਰਗ ਮੇਰੇ ਸਾਹਮਣੇ ਬੈਠੇ ਨੇ, ਉਹ ਗੱਲ ਕਰ ਰਹੇ ਨੇ ਜਿਨ੍ਹਾਂ ਦੇ ਘਰ ਦੀ ਹੱਲ ਸੀ ਵੱਡੇ ਘਰ ਵਾਲੇ।
ਹਾਂ ਵੱਡੇ ਕਬਰਸਤਾਨ ਵੱਡਾ ਘਰ ਆਉਂਦੇ ਹਨ। ਵੱਡੇ ਘਰ ਵਾਲਾ ਤੇ ਪੱਕੇ ਮਕਾਨ ਸੀ। ਠੀਕ ਹੋ ਗਿਆ। ਲੋ ਜੀ ਬਾਬਾ ਜੀ, ਸਾਡਾ ਹੁਣ ਨਾ ਦੂਸਰਾ ਪਾਰਟ ਸ਼ੁਰੂ ਹੋ ਗਿਆ ਕਹਾਣੀ ਦਾ, ਸਟੋਰੀ ਦਾ। ਤੁਹਾਨੂੰ ਇਹ ਪਤਾ ਸੀ ਕਿ ਇੱਥੇ ਵਕਤ ਆਣਾ ਵੇ, ਜਾਂ ਤੁਹਾਡੇ ਬਾਬਿਆਂ ਨੂੰ ਕਿ ਯਾਰ ਸਾਨੂੰ ਆਪਣੇ ਘਰ ਬੂਏ ਲੁਟਾ ਕੇ ਛੱਡ ਛੜਾ ਕੇ ਜਾਣਾ? ਨਹੀਂ ਪਤਾ। ਇਹ ਗੱਲ ਸੁਣਾਓ, ਕਿਸ ਨੇ ਤੁਹਾਡੇ ਖਬਰ ਪਹੁੰਚੀ? ਅੱਛਾ ਜੀ, ਪਹਿਲਾਂ ਜਿਹੜਾ ਬੋਲਿਆ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਇੱਕ ਜ਼ਿਲ੍ਹਾ ਹੋਰ, ਉਹਦਾ ਮੈਨੂੰ ਨਾਮ ਭੁੱਲ ਗਿਆ। ਹਾਂ। ਇਹ ਵੀ ਪਾਕਿਸਤਾਨ ਤੁਸੀਂ ਅਸੀਂ ਉੱਠੇ ਆ ਅੱਛਾ ਤੇ ਸਿੱਖ ਆ ਕੇ ਸਾਡੇ ਮਿੰਟਾਂ ਕਰ ਲਾ ਪਏ, ਸਾਨੂੰ ਮਾਰਿਓ ਨਾ। ਅੱਛਾ। ਉਹ ਅਸੀਂ ਆਖਿਆ ਹਾਂ ਤੁਹਾਨੂੰ ਕਾਹਨੂੰ ਮਾਰਨਾ। ਹਾਂ। ਔਰ ਰਾਤੋਂ ਰਾਤ ਇਹ ਵੀ ਹਿੰਦੁਸਤਾਨ ਬੋਲ ਗਿਆ, ਸਾਡਾ ਜ਼ਿਲ੍ਹਾ ਵੀ। ਅਸੀਂ ਵੀ ਨੱਸ ਪਏ ਆ, ਬੰਦਾ ਝੂਠ ਮਾਰਦੇ ਰਹੇ। ਈਦ ਦਾ ਦਿਨ ਸੀ ਜੀ। ਨੱਸੇ ਆ ਜਾਂ ਜਰਦੇ ਜੁਰਦੇ ਪੱਕੇ ਕਪਾਹ 'ਚ ਰੱਖੇ ਆ, ਜਾ ਕੇ ਕਪਾਹ 'ਚ ਵੜ ਗਏ। ਅੱਛਾ। ਮੇਰਾ ਤਾਇਆ ਨਿਕਲਿਆ ਬਾਹਰ ਵੀ ਜਾ, ਉਹ ਆਂਦਾ ਮੈਂ ਵੇਖਾਂ ਜੇ ਰਾਹ ਸਾਫ਼ ਆ ਤੇ ਨਿਕਲ ਚਲੀ। ਹਾਂ। ਉਹ ਜਿਸੇ ਨਿਕਲਿਆ ਤੇ ਉਹਨੂੰ ਸਿੱਖ ਪੈ ਗਏ ਨੇ 4। ਉਹਨੇ ਆਖਿਆ ਆਖ ਰਾਮ ਰਾਮ ਰਾਮ। ਉਹ ਆਂਦਾ ਲਾ ਇਲਾਹਾ ਇল্লাল্লাਹ ਮੁਹੰਮਦ ਰਸੂਲullah। ਉਹ ਆਂਦਾ ਆਖ ਰਾਮ ਰਾਮ ਦਾ ਲਾ ਇਲਾਹਾ ਇল্লাল্লাਹ ਮੁਹੰਮਦ ਰਸੂਲullah। ਉਹਨੇ ਆਖਿਆ 3 ਵਜੇ ਕਲਮਾ ਪੜਿਆ ਵਾ। ਉਹਨੇ ਆਖਿਆ ਆਖੋ ਰਾਮ ਰਾਮ। ਜਦੋਂ ਉਹ ਤਲਵਾਰ ਕੱਢੀ ਲੱਗੇ ਮਾਰਨ, ਯਾ ਇਲੀ, ਉਹਨੇ ਯਾਜ ਦਾ ਨਾਰਾ ਮਾਰਦਾ। ਅੱਛਾ। ਉਹਨੂੰ ਫਿਰ ਉਹਨੂੰ ਫੜ ਕੇ ਤੋੜ ਗਏ ਨੇ। ਉਹਨਾਂ ਨੂੰ ਪਤਾ ਬੰਦੇ ਕਪਾਹ 'ਚ ਵੀ ਆਏ। ਅੱਛਾ। ਫਿਰ ਅਸਾਂ ਕੀਤਾ ਵੀ ਆਪਣੀ ਕੋੜ ਦੇੜੀ, ਕੋੜ ਦਾ ਬੂਹਾ ਦੇੜਿਆ ਅੱਛਾ। ਤੇ ਆਪਣੀ ਪੈਲੀ ਟੋਆ ਕੱਢਿਆ। ਹੂੰ। ਟੋਆ ਕੱਢ ਕੇ ਤੇ ਉਹਨੂੰ ਫਿਰ ਉੱਥੇ ਦਾ ਦਫਨ ਕਰ ਦਿੱਤਾ। ਫਿਰ ਉਸ ਤੋਂ ਬਾਅਦ ਇੱਕ ਕਪਾਹ 'ਚ ਨਿਕਲੇ ਆ। ਅੱਛਾ। ਰਾਤ ਦਾ ਨਿਕਲ ਕੇ ਤੇ ਫਿਰ ਲੈ ਬੜੀ ਖਲਕਤ ਆ ਗਈ। ਜਿਹੜੀ ਕਪਾਸ ਸੀ ਪਿੰਡ ਦੇ ਲਾਗੇ ਟਾਕੇ ਸੀ? ਪਿੰਡ ਦੇ ਨਾਲ ਸਾਡੇ ਪਿੰਡ ਦੇ ਨਾਲ। ਆਪਣੇ ਪਿੰਡ ਵਿੱਚ ਸੀ। ਅੱਛਾ, ਅੱਛਾ। ਆਪਣੇ ਪਿੰਡ ਵਿੱਚ ਆ ਜੀ। ਆਪਣੇ ਪਿੰਡ ਵਿੱਚ ਹੀ ਹਲੇ ਤੁਸੀਂ? ਅੱਛਾ। ਫਿਰ? ਫਿਰ ਅਸੀਂ ਨਿਕਲਿਆ ਰਾਤੋਂ ਰਾਤ। ਹੂੰ। ਫਿਰ ਅੱਗੇ ਹੋਰ ਕਾਫਲੇ ਰਲਦੇ ਗਏ ਨੇ। ਅੱਛਾ। ਬਟਾਲੇ ਦਾ ਕਾਫਲਾ ਵੀ ਸਾਡੇ ਨਾਲ ਰਲ ਗਿਆ, ਹਾਂ। ਹੋਰ ਵੀ ਰਲ ਗਏ। ਫਿਰ ਬੜੀ ਖਲਕਤ ਹੋ ਗਈ, ਮੈਂ ਕਹਿ ਨਹੀਂ ਸਕਦਾ ਕਿੰਨੀ ਕੁ। ਅੱਛਾ। ਫਿਰ ਡੇਰੇ ਵਾਲੇ ਡੇਰੇ ਆਏ ਆ ਜੀ। ਨਹੀਂ ਬਾਬਾ, ਜਦੋਂ ਤੁਸੀਂ ਆਪਣਾ ਪਿੰਡ ਛੱਡਦੇ ਹੋ, ਹਾਂ। ਕਪਾਹ 'ਚ ਵੜ ਜਾਂਦੇ ਹੋ, ਉੱਥੋਂ ਫਿਰ ਤੁਸੀਂ ਜਦੋਂ ਨਿਕਲਦੇ ਹੋ ਆਪਣੇ ਘਰੋਂ ਖਾਣ ਪੀਣ ਲਈ ਚੀਜ਼ਾਂ, ਉਹ ਰਾਜ ਤੋਂ ਪਤੀਲੇ ਭਰੇ ਸਨ ਚੌਲਾਂ ਦੇ, ਜ਼ਰਦੇ ਦੇ, ਜੋ ਛੋਟਾ ਜਿਹਾ ਕਪਾਹ ਜਾਂ ਨਹੀਂ ਲੈਂਦੇ। ਉਹ ਨਹੀਂ ਤੁਸੀਂ ਲੈਂਦੇ? ਨਹੀਂ ਨਹੀਂ ਅੱਛਾ ਨਹੀਂ ਆਇਆ, ਖਾਲੀ ਖਾਲੀ ਭੁੱਖੇ। ਜਿਹੜੇ ਕੱਪੜੇ ਨੇ ਨਹੀਂ ਕੁੱਖ ਨਹੀਂ ਸਾਡੇ ਕੋਲ। ਅੱਛਾ। ਡੰਗਰ ਸਾਈਕੇ ਨੇ ਥੋੜੇ ਮਈਆਂ ਜਿਹੜੀਆਂ, ਠੀਕ ਹੈ। ਉਹ ਫਿਰ ਨਾ ਉਹਨਾਂ ਛੋਟੀਆਂ ਸਾਡੇ ਕੋਲ ਸਨ। ਹਾਂ। ਉਹ ਵੀ ਡੇਰੇ ਆ ਕੇ ਖੋਲੀਆਂ ਉਹਨਾਂ ਨੇ। ਅੱਛਾ। ਛੋਟੇ ਛੋਟੀਆਂ ਇੱਕ ਬੰਦਾ ਢੇਰ ਲੱਗ ਗਿਆ ਛੋਟੀਆਂ ਦਾ, ਉਹ ਦੁਨੀਆ ਥੋੜੀ ਤੇ ਨਹੀਂ। ਫਿਰ ਜਦੋਂ ਦੁਨੀਆ ਹੋ ਗਈ ਨਾ ਇਕੱਠੀ, ਫਿਰ ਉਹ ਚੱਲ ਪਈਆਂ ਨੇ ਫਿਰ ਉੱਥੇ ਲਹੂ ਦੇ ਨੇਰ। ਫਿਰ ਉਹ ਮੈਂ ਵੇਖਿਆ, ਆਪਣੀ ਅੱਖੀ ਵੇਖਿਆ, ਬੀਬੀ ਮਰੀ ਪਈ ਤੇ ਬੱਚਾ ਦੁੱਧ ਚੁੰਗਣ ਡਿਆ। ਅੱਛਾ। ਫਿਰ ਉਹ ਕਰਦਾ ਨਿਗਾਹ ਜਿਹਾ ਬੱਚਾ ਫੜ ਕੇ ਤੇ ਤਾਂ ਨੂੰ ਸੁੱਟਦੇ ਹਨ, ਤੇ ਥੱਲੇ ਬੱਚੀ ਕਰਦੇ ਹਨ, ਫਿਰ ਉਹਨੂੰ ਮਾਰਦੇ ਹਨ। ਫਿਰ ਉਹ ਨਾ ਮਾਂ ਨੂੰ ਪਤਾ ਹੈ ਮੇਰਾ ਪੁੱਤ ਕਿੱਥੇ, ਨਾ ਪੁੱਤ ਨੂੰ ਪਤਾ ਮੇਰੀ ਮਾਂ ਕਿੱਥੇ ਆ। ਫਿਰ ਪੈ ਗਈ ਹਲ ਜਿਹੜੀ, ਫਿਰ ਨੱਸ ਗਏ ਜਿੱਧਰ ਕੋ ਮਰਜੀ ਵੇ ਭਾਈ ਨੱਸ। ਤੁਹਾਨੂੰ ਪਤਾ ਸੀ ਤੁਹਾਡੀ ਮਾਈ ਕਿੱਥੇ? ਨਾ 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 ਮੈਨੂੰ ਕੋਈ ਪਤਾ ਨਹੀਂ। ਅੱਛਾ। ਮੈਂ ਮੇਰੇ ਮਗਰ ਚੜੇ ਨਹੀਂ। ਅੱਛਾ। ਮੈਂ ਵੜਿਆ ਸਨ ਚ। ਅੱਛਾ। ਸਨ ਚੋਂ ਨਿਕਲਿਆ ਕਮਾਦੇ, ਕਮਾਦੋਂ ਨਿਕਲਿਆ ਮਕਈ ਦੇ ਮਗਰੇ ਬੰਦੇ ਨੇ। ਅੱਛਾ। ਫਿਰ ਮੈਂ ਜਿਉਂ ਦੌੜ ਲਾਈ ਡੇਰੇ ਦੇ ਪੁੱਲ ਤੇ। ਹਾਂ। ਜਾਂ ਡੇਰੇ ਦੇ ਪੁੱਲ ਤੇ ਉਹਦੇ ਮੈਨੂੰ ਗਾਸ਼ ਪੈਣ ਲੱਗੀ, ਮੈਨੂੰ ਪਾਣੀ ਦਿਓ। ਉਦੋਂ ਮੁਸਲਮਾਨ ਸਨ। ਅੱਛਾ। ਕਾਲੇ ਪਠਾਨਾਂ ਨੇ ਨਾ ਵਰਦੀਆਂ ਪਾ ਕੇ ਨਾ ਹਾਂ। ਫੌਜੀ ਬਣੇ ਹਨ। ਅੱਛਾ। ਅੱਛਾ। ਉਹਨਾਂ ਆਖਿਆ ਉਹਨਾਂ ਬਚਾਇਆ ਨਾ, ਚਲੋ ਚਲੋ ਘਰ ਸਮਾਨ ਲੈ ਗਏ ਜਿਹੜਾ ਉਹ ਛੋਟਾ ਹੈਗਾ ਤੋਆ ਹੈ ਨਹੀਂ ਜਾਣਾ ਹੁਣ। ਅੱਛਾ। ਉਹ ਅੱਛਾ। ਮੈਂ ਪਾਣੀ ਲਹੂ ਹੀ ਆਉਂਦਾ ਰਾਵੀ ਚ। ਲਓ ਜਾਣ। ਉਹ ਆਖਰ ਤੂੰ ਉਹਨਾਂ ਬੋਤਲ ਕੱਢੀ ਇੱਥੋਂ ਉਹਨਾਂ ਅੱਛਾ। ਬੋਤਲ ਕੱਢ ਕੇ ਨਾ ਲੱਕ ਨਾਲ ਲਾਈ, ਉਹਨੂੰ ਘੁੱਟ ਕੇ ਪਾਣੀ ਪਿਆ। ਅੱਛਾ। ਫਿਰ ਮੈਂ ਪਾਰ ਲੰਘ ਗਿਆ, ਦੁਨੀਆ ਭੱਜੀ ਆਈ ਆ। ਫਿਰ ਉਹ ਫਿਰ ਦੌੜੇ ਆਏ ਆ। ਪਰ ਇੱਕ ਫਿਰ ਸਾਡਾ ਆਣ ਕੇ ਨਾਲ ਉਹ ਮੈਨੂੰ ਗੱਲ ਨਹੀਂ ਸੁਣਾਈ। ਪਹਿਲਾਂ ਡੇਰਾ ਲੱਗਾ ਸੀ ਮਣਾ ਨਹੀਂ, ਉਹ ਮਨਾਰਾ ਮਕਈ ਦਾ। ਅੱਛਾ। ਜਦੋਂ ਮਕਈ ਦਾ ਮਨਾਰਾ ਲੱਗਾ, ਉੱਥੇ ਸਾਡਾ ਨਾਈ ਵੜਿਆ ਸੀ ਅੱਛਾ। ਮਨਾ ਦੇ ਚ। ਠੀਕ ਹੈ। ਉਹ ਸਿੱਖ ਆਇਆ ਘੋੜੇ ਤੋਂ, ਮੈਂ ਕਿਹਾ ਨਿਕਲਿਆ ਮੁਸਲਿਆ ਬਾਹਰ ਅੱਛਾ। ਹੈ। ਹਾਂ। ਉਹ ਆਖਾਂਗਾ ਮੈਂ ਨਿਕਲਿਆ ਵਾਂ। ਉਹਨੂੰ ਆਂਦਾ ਕਲਮ ਆਂਦਾ ਰਾਮ ਰਾਮ ਆਖ। ਮੈਂ ਲਾ ਇਲਾਹਾ ਇল্লাল্লাਹ ਮੁਹੰਮਦ ਰਸੂਲullah। ਉਹਨੂੰ ਮਾਰੀਆਂ 3 ਵਰਸ਼ੀਆਂ ਨੇ। ਉਹ ਡਿੱਗਾ ਨਹੀਂ, ਮਗਰ 2-3 ਬੰਦੇ ਵਿੱਚ ਹੋ ਸਕਦੇ। ਉਹ ਇੱਕ ਨਾਈ ਨੇ ਡਿੱਗਾ, ਫੜੋ ਉਹਨੂੰ ਫੜ ਲਈਏ। ਉਹਨਾਂ ਕੋਲ ਬਰਸ਼ੀ ਉਹਦੀ ਖੋਬ ਉਹਨੂੰ ਮਾਰੀ ਹੈ ਸਿੱਖ ਨੂੰ, ਪਰ ਉਹਨਾਂ ਕੋਲ ਕੁੱਟੀ ਨਹੀਂ ਗਈ। ਉਹ ਵਿੱਚੇ ਛੱਡ ਕੇ ਨੱਸ ਆਇਆ। ਅਜੇ ਨਾਈ ਜਿੰਦਾ ਹੋ ਬਚ ਗਿਆ। ਅੱਛਾ। ਜਿਹਨੂੰ ਬਰਸ਼ੀ ਲੱਗੀ? 3 ਲੱਗੀਆਂ। 3 ਲੱਗੀਆਂ? ਅਜੇ ਜਿੰਦਾ ਹੋ। ਤੇ ਗੱਲਬਾਤ ਠੀਕ ਕਰ ਲੈਂਦੇ? ਗੱਲਬਾਤ ਉਹ ਮਿੰਟ ਕੁਮਰੀ ਹੁੰਦਾ ਹੁਣ। ਉਹ ਸਹੀ ਆ। ਅੱਛਾ। 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 ਉਹ ਉੱਥੇ ਬਹਿ ਕੇ ਨਾ ਜਾ ਕੇ। ਠੀਕ। ਉਹ ਫਿਰ ਨਾ ਉੱਥੇ ਨਿਕਲੇ ਡੇਰਾ ਪੁੱਲ ਲੰਘਾ ਆ। ਉਹ ਅਸਾਂ ਜੀ ਇੱਕ ਸਟਾਗੀ ਨਹੀਂ ਛਾਲ ਜਾਂਦੀ ਜੀ। ਉਹ ਜਿਹੜਾ ਸੋਨਾ ਬੱਧਾ ਸੀ ਨਾ ਬੁਸ਼ੜੀਆਂ ਦੇ, ਉਹ ਵੀ ਉੱਥੋਂ ਸੁੱਟੀਆਂ। ਅੱਛਾ। ਡੇਰੇ ਬੁਸ਼ੜੀਆਂ ਨੂੰ ਸੁੱਟਦੀਆਂ ਵੀ ਆਪਣੀ ਜਾਨ ਲੈ ਕੇ ਦੱਸੋ। ਫਿਰ ਜਦੋਂ ਡੇਰੇ ਦਾ ਪੁੱਲ ਲੰਘ ਗਏ ਆ, ਫਿਰ ਰਾਤ ਨੂੰ ਢੋਲ ਵੱਜਣੇ ਹੋ ਗਏ ਵੀ ਫਲਾਣਾ 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 ਫਲਾਣਾ।
ਉਹ ਮੇਲ ਕਰਾਉਂਦੇ ਰਹੇ ਨੇ। ਅੱਛਾ, ਮੈਨੂੰ ਵੀ ਮੇਲ ਕਰਾਇਆ ਵੀ ਫਲਾਣੇ ਦਾ ਪੋਤਿਆ ਮਹਿੰਗਾ ਉਹਦਾ ਨਾਮ ਉਹ ਕਿੱਥੇ ਆ। ਮੈਂ ਤੁਹਾਨੂੰ ਕਿੰਨਾ ਚਿਰ ਬਾਅਦ ਤੁਹਾਡੀ ਮਾਈ ਮਿਲੀ, ਤੁਹਾਡੀ ਵਾਲਦਾ ਸਾਹਿਬਾ, ਤੁਹਾਡੇ ਵਾਲਦ ਸਾਹਿਬ? ਦਿਨੇ ਅੱਛਾ, ਇੱਕ ਦਿਨ ਬਾਅਦ ਮਿਲੇ? ਇੱਕ ਦਿਨ ਬਾਅਦ। ਅੱਛਾ, ਉਹ ਕੀ ਕੋਈ ਸਪੀਕਰਾਂ ਚ ਲਾਉਣ ਹੁੰਦੇ ਜਾਂ ਨਾ, ਐਸੇ ਢੋਲ ਰੌਲਾ ਵੱਜਦਾ, ਪਾਉਂਦੇ? ਢੋਲ ਵੱਜਦਾ। ਅੱਛਾ, ਪਹਿਲੇ ਢੋਲ ਵੱਜਣਾ। ਆਹੋ, ਤੂੰ ਕਿਹਦਾ ਪੋਤਿਆ? ਅੱਛਾ, ਮੈਂ ਜੀ ਫਲਾਣੇ ਦਾ, ਤੁਹਾਡੇ ਉਹ ਉੱਥੇ ਜੀ ਬੇਟੇ ਨੇ ਤੈਨੂੰ ਛੱਡ ਆਈ। ਹਾਂ, ਠੀਕ ਹੈ, ਠੀਕ ਹੈ। ਤੇ ਆਪਣੇ ਘਰ ਵਿੱਚ ਜਿਹੜੇ ਭੈਣ ਭਾਈ ਸਨ ਦੂਸਰੇ ਤੁਹਾਡੇ, ਆਹੋ। ਉਹ ਸਾਰੇ ਠੀਕ ਸਹੀ ਸਲਾਮਤ? ਦੋ ਮਰਿਆਂ ਵਿੱਚੋਂ ਤੇ ਬਾਕੀ ਨਿਕਲ ਆ ਗਏ। ਦੋ ਤੁਹਾਡੇ ਭਾਈ? ਨਹੀਂ ਹਾਂ, ਉਹੀ ਇੱਕ ਆਪਣਾ ਤਾਏ ਚਾਚਾ ਤਾਇਆ ਜਿਹੜਾ ਸ਼ੁਰੂ ਤੋਂ ਕਪਾਹ ਚ ਦੋ ਸ਼ਹੀਦ ਹੋ ਗਏ। ਦੋ ਸ਼ਹੀਦ ਹੋਏ ਤੁਹਾਡੇ ਆਪਣੇ ਖਾਨਦਾਨ ਚੋਂ, ਬਾਕੀ ਜੀ ਸਾਰੇ ਆ ਗਏ। ਠੀਕ ਹੈ। ਪਿੰਡ ਕੁਰਵਾਲ ਚ ਕਿਸ ਤਰ੍ਹਾਂ ਨਹੀਂ, ਪਹੁੰਚੇ? ਕੋਰਵਾ ਦੀ ਨਹੀਂ ਆਏ। ਹਾਂ, ਅਸੀਂ ਆਦਮ ਕੇ ਚੀਮੇ ਆਏ। ਆਦਮ ਕੇ ਚੀਮਾ। ਚੀਮੇ ਠੀਕ ਹੈ, ਉੱਥੇ ਨਾ ਮਕਾਨ ਸਾਨੂੰ ਬੜੇ ਸੋਹਣੇ ਲੱਗੇ। ਠੀਕ ਹੈ। ਕਿਸੇ ਲੱਭੇ ਨੇ ਤੇ ਫਿਰ ਉੱਥੇ ਨਾ ਮੇਰੀ ਅੰਮਾ ਫੌਤ ਹੋ ਗਈ। ਅੱਛਾ, ਕਿਉਂਕਿ ਮੇਰਾ ਭਰਾ ਸੀ ਤਾਏ ਦਾ ਪੁੱਤ ਇੱਕ ਮੇਜਰ, ਹਾਂ ਉਹ ਤੇ ਮੇਜਰ ਸੀ। ਉਹ ਹਾਂ, ਉਹ ਸਾਨੂੰ ਲੈਣ ਗਿਆ ਟਰੱਕਾਂ ਤੇ ਨਿਕਲ ਆਏ ਪਹਿਲਾਂ ਹੀ। ਅੱਛਾ ਉਹਨੇ ਦੋ ਮਕਾਨ ਲੈ ਕੇ ਆਪਣਾ ਤੇ ਸਾਡਾ ਵਧੀਆ ਲੈ ਆਏ। ਅੱਛਾ ਉਹ ਮੇਰੀ ਮਾਂ ਮਰ ਗਈ ਉੱਥੇ ਅੱਛਾ ਉਹਨਾਂ ਮਕਾਨਾਂ 'ਚ। ਅੱਛਾ ਉਹ ਆਖਰ ਕਬਰ ਤੇ ਕੱਢਣ ਜਾਣਾ ਸੀ ਨਾ, ਫਿਰ ਕਬਰ ਕੱਢਣ ਗਏ ਤੇ ਆਖਣ ਕਿ ਬੰਦੇ ਆਖਣ ਲੱਗੇ ਉਹ ਨਹੀਂ ਉਹ ਬੰਦਾ ਕੋਈ ਨਹੀਂ ਮਰਿਆ, ਫਨਾਈ ਮਰੀ ਆ, ਫਨਾਈ ਮਰੀ ਆ, ਫਨਾਈ ਮਰੀ, ਬੰਦਾ ਕੋਈ ਨਹੀਂ ਮਰਿਆ। ਉਹ ਬਸ ਸਾਨੂੰ ਖਿਜ ਆ ਗਈ ਵੀ ਇਹਨਾਂ ਸਾਰੀ ਪਨਾਹ ਕੀ ਨੂੰ ਡੇਗੀ ਨੇ। ਅਸੀਂ ਫਿਰ ਜਿਉਂ ਚੱਲੇ ਫਿਰ ਜਿਹੜੇ ਲਿਆਲਪੁਰ, ਲਿਆਲਪੁਰੋਂ 11 ਉਹ ਤੋਂ 11 ਪਾਈਆਂ ਤੋਂ ਵੱਧ ਪਾਈ ਨਾ ਦੇਣ। ਫਿਰ ਅਸੀਂ ਆਏ ਗਰਮੂਲੇ ਵਿਰਕਾਂ ਦੇ, ਉੱਥੇ ਸਾਨੂੰ ਲੱਭੀਆਂ 45 ਪਾਈਆਂ। ਇਹ ਸ਼ੇਖਪੁਰੇ ਜਾਂਦਾ? ਸ਼ੇਖਪੁਰੇ। ਅੱਛਾ ਅੱਛਾ, ਇਹ ਠੀਕ ਤੇ ਹੈ। ਮੋਗਾ ਸਾਡੀ ਪਾਈ ਦੇ ਵਿੱਚ ਪੈਂਦਾ ਹੈ। ਹਾਂ, ਉਹ ਜਿਸ ਇੱਥੇ ਲੱਭ ਗਿਆ ਸਾਨੂੰ 45 ਪਾਈਆਂ, ਤੇ ਉਹ ਨਾ ਜਿਹੜਾ ਮੇਰਾ ਮਾਮਾ ਹੈ ਨਾ, ਮੈਂ ਕੀ ਦੱਸਾਂ, ਤਾਂ ਮੇਰੇ ਅੱਬੇ ਨੇ ਆਖਿਆ ਵੀ ਇੱਕ ਮੇਰਾ ਪੋਤਿਆਂ ਨੇ ਮਰਵਾ ਛੱਡਣਾ ਅੱਛਾ ਹੈ। ਅੱਛਾ, ਤੁਸੀਂ ਆਪਣੇ ਮਾਪੇ ਤੋਂ ਇਕੱਲੇ ਕੱਲ ਹੀ ਪੁੱਤ, ਇਹ ਮੇਰਾ ਪੁੱਤ ਵੀ ਕੱਲਾ ਹੀ ਆ। ਅੱਛਾ, ਇਹਦੇ ਵੀ ਦੋ ਭਰਾ ਬਹੁਤ ਹੋ ਗਏ, ਮੇਰੇ ਵੀ ਦੋ ਬਹੁਤ ਹੋ ਓਹੋ, ਗਏ। ਉਹ ਫਿਰ ਅਸੀਂ ਆ ਗਏ ਕੋਰੋਵਾਲ ਚ। ਅੱਛਾ ਕੋਰੋਵਾ ਵਿੱਚ ਸਾਨੂੰ ਵਿਗਾ ਇੱਥੇ ਲੱਭਾ, ਕਿਲਾ ਉੱਥੇ ਲੱਭਾ, 2 ਕਿਲਾ ਉੱਥੇ ਲੱਭੀ, ਪੂਰੀ ਸਾਨੂੰ ਇੱਥੇ 16 ਕਿਲੇ ਲੱਭੀ। ਤੇ ਕੋਈ ਲੱਭੀ ਭਾਵ ਹੈ 14.5 ਕਿਲੇ ਹੈ। ਉਹ ਤਿੰਨਾਂ ਤਰ੍ਹਾਂ ਲੱਭੀ। 5 ਕਿਲੇ ਸਾਡੀ ਸੀ, ਉਹ ਆਧੀ ਸਨ, ਅਸੀਂ ਆਧੀ ਸਾਲ ਵਿੱਚ 5 ਕਿਲੇ 14.5 ਕਿਲਾ ਦੇ, ਤਾਂ 7.5 ਕਿਲੇ ਲੱਭੀ, ਤੇ ਬਾਕੀ ਉਹਨਾਂ ਲੱਭੀ। ਉਹ ਫਿਰ ਨਾ ਜਦੋਂ ਇੱਥੇ ਆ ਤੇ ਫਿਰ ਉਹ ਇਸਤਮਾਲ ਚ 8 ਕਿਲੇ ਲੈ ਲਈ, ਤੇ ਲਈ ਸਹੀ ਹੈ, ਲਈ ਸਹੀ ਆਪਣੇ ਸਾਮੀ ਸਿੱਧੀ। ਆਪਾਂ 50 ਕਿਲੇ ਲੈ ਲਓ, ਆਸ ਪਾਸੋਂ ਲੈ ਲਓ, 1 ਕਿਲੇ ਦੇ 8 ਕਿਲੇ ਦਾਂਗੇ ਤੁਹਾਨੂੰ। ਅਸੀਂ ਆਖਰ ਨਹੀਂ ਚੰਗੀ ਲੈ ਲੈਣੇ, ਅਸੀਂ ਇਹਨੇ ਜੋਗੇ ਨਹੀਂ ਮਾੜੇ, ਸਾਡੇ ਕੋਲ ਕਿੱਥੇ ਬਣਨੀਆਂ ਨੇ, ਮਤਲਬ ਪਿਆ ਹੀ ਸੀ ਨਾ। ਜੀ 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 ਨਹੀਂ ਪਈਆਂ ਆ ਜੋ ਫਿਰ 8 ਕਿਲੇ ਲੈ ਲਈ ਅਸੀਂ। ਹੂੰ, ਇਹ ਤਾਂ ਖੱਜਲ ਖਰਾਬ ਹੋ ਗਏ, ਰੋਂਦੇ ਫਿਰ ਇੱਥੇ ਵੀ ਆਏ, ਧੱਕੇ ਹੀ ਖਾਦੇ ਨੇ। ਐ ਮਤਲਬ ਮਕਾਨ ਨਹੀਂ ਲੱਭਾ। ਸਹੀ 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 ਹੈ। ਕਿ ਸਾਨੂੰ ਮਕਾਨ ਨਹੀਂ ਲੱਭਾ, ਅੱਛਾ, ਮਕਾਨ ਨਹੀਂ ਲੱਭਾ ਤੇ ਫਿਰ 250 ਦਾ ਕੁੱਲੀ ਇੱਕ ਲਈ ਮਾੜੀ ਜਿਹੀ ਘੜੀ। ਇੱਥੇ ਤੁਹਾਨੂੰ ਬੁਲਾਉਣ ਵਾਲਾ ਕੋਰਵਾਲ ਚ ਸਾਡੇ ਆਪਣੇ ਕੋਈ ਤਲਕ ਸੀ? ਬੇਟੇ ਨੇ। ਅੱਛਾ, ਸਾਡੀ ਆਪਣੀ ਬਰਾਦਰੀ ਬੇਟੀ ਹੈ। ਉਹ ਆਪਣੇ ਕਿਲਾ ਖੋਖਰ ਦੇ ਜੀ ਦੂਸਰੇ ਭਰਾ ਦੇ? ਕਿੱਥੇ ਆ ਬਰਾਦਰੀ ਲੱਗਿਆ ਨਾ, ਉਹ ਫਿਰ ਨਾ ਉਹ ਸਾਨੂੰ ਲੈਣ ਗਏ ਨੇ ਉੱਥੋਂ ਅੱਛਾ ਸ਼ੇਖੂਪੁਰੋਂ, ਅੱਛਾ ਕਿ ਤੁਸੀਂ ਉੱਥੇ ਆ ਜਾਓ, ਤੁਹਾਨੂੰ ਜ਼ਮੀਨ ਤੋਂ ਆ ਜਾਂਦੇ ਆ। ਅੱਛਾ, ਕੋਰਵਾ ਜ਼ਮੀਨ ਇਹਨਾਂ ਦੀ ਮਹਿਲ ਬੋਲ ਰਹਿੰਦੀ ਹੈ, ਖੱਤੀਆਂ ਕੁੜੀਆਂ ਇਹ ਬਿਆਨ ਨਹੀਂ ਆ। ਠੀਕ ਹੈ ਠੀਕ ਹੈ। ਬਾਬਾ ਜੀ, ਜਿਹੜਾ ਤੁਸੀਂ ਜ਼ਿਕਰ ਕੀਤਾ ਮਹਿਤਪੁਰ ਜੀ ਜੀ, ਤੇ ਕੋਰਵਾਲ, ਹਾਂਜੀ। ਇਹ ਰੋਡਸ ਤੋਂ ਨਿਕਲੇ ਨੇ ਜਾਂ ਇਹ ਤੁਹਾਡੇ 47 ਤੋਂ ਪਹਿਲੇ ਵਸਣ ਡਿਆ? ਤਿੰਨ ਭਰਾ ਹਨ। ਅੱਛਾ, ਇੱਕ ਰੋੜਾ ਤੇ ਕੋਰਾ, ਹਾਂ, ਤੇ ਰੋੜਾ ਤੇ ਕੋਰਾ ਤੇ ਮਹਿਤਾ। ਅੱਛਾ, ਮਹਿਤੇ ਦੀ ਇੱਥੇ ਬਣੀ ਹੈ ਨਾ। ਇਹ ਤਿੰਨ ਭਰਾ, ਤਿੰਨਾਂ ਭਰਾਵਾਂ ਨੇ, ਇਹ ਸਾਨੂੰ ਵੱਡੇ ਉਹ ਦੱਸਦੇ ਨੇ, ਇਹ ਥੋੜਾ ਲੈਣ, ਮੈਂ ਸਾਨੂੰ ਨਾ ਪਤਾ। ਉਹ ਦੱਸਦੇ ਵੀ ਤਿੰਨਾਂ ਭਰਾਵਾਂ ਫਿਰ ਪਿੰਡ ਬਣ ਲਿਆ ਨਾ। ਠੀਕ ਹੈ। ਇਹ ਕੀ ਬਣੀ ਹੈ ਸਮਾਧੀ ਉਹਦੀ? ਸਮਾਧ ਬਣੀ ਹੈ ਇੱਥੇ ਨਿਸ਼ਾਨ ਤੇ? ਹਾਂ, ਅੱਛਾ ਅੱਛਾ। ਮਤਲਬ ਤੁਸੀਂ ਹੁਣ ਵੇਖਿਆ ਜਾਏ ਤੇ ਉੱਥੇ ਬੈਠੇ ਮਹਿਤਪੁਰ ਚ ਬੈਠੇ? ਜੀ ਜੀ। ਠੀਕ। ਤੁਹਾਡੇ ਬਜ਼ੁਰਗ ਬਾਬੇ ਯਾਦ ਕਰਦੇ ਸਨ ਆਪਣਾ ਕਿਲਾ ਖੋਖਰ ਨੂੰ ਇੱਥੇ ਆਉਣ ਤੋਂ ਬਾਅਦ? ਰੋਂਦੇ ਹਨ? ਰੋਂਦੇ ਸਨ। ਅੱਛਾ, ਕਿਸੇ ਇੱਕ ਨੇ ਕੋਸ਼ਿਸ਼ ਵੀ ਕੀਤੀ ਬਰਾਦਰੀ ਚ ਜਾਂ ਤੁਹਾਡੇ ਆਪਣੇ ਬਾਬੇ ਨੂੰ, ਯਾਰ ਪਾਸਪੋਰਟ ਤੇ ਪਰਮਿਟ ਤੇ ਜਾਈ ਆਪਣਾ? ਨਹੀਂ ਕੋਈ ਵੀ ਗਿਆ। ਅੱਛਾ, ਠੀਕ। ਤੁਸੀਂ ਆਂਦੇ ਜਾਂਦੇ ਰਹੇ ਖਾਬ ਚ ਕਿਤੇ ਰਹੀ, ਮਤਲਬ ਆਪਣਾ ਅੱਗੇ ਪਿੱਛੇ ਪਿੰਡ ਨਜ਼ਰ ਆਂਦਾ ਰਿਹਾ? ਆਹੋ ਆਹੋ, ਹਾਂ, ਪਿੰਡ ਵੀ ਨਜ਼ਰ ਆਉਂਦਾ ਰਿਹਾ, ਫਿਰ ਦੁਕਾਨਾਂ ਨਜ਼ਰ ਆਉਂਦੀਆਂ, ਖਾਂਦੇ ਪੀਂਦੇ ਆ ਜਾਂਦੇ। ਹਾਂ, ਅੱਛਾ। ਉਹਦਾ ਇੱਕ ਪੈਸੇ ਦੇ 4 ਸੌਦੇ ਲਈਦੇ ਹਨ। ਠੀਕ ਹੈ। ਉਹ ਕਿਹੜਾ ਹੀ ਦੁਕਾਨ ਦਾ ਜਦੋਂ ਤੁਸੀਂ ਸੌਦਾ ਲੈਣਾ? ਤਾਇਆ ਸਲਾਫਤ ਇਹਨਾਂ ਨੂੰ। ਤਾਇਆ ਸਲਾਫਤ, ਤਾਇਆ ਸ਼ਰਾਫਤ, ਸਲਾਫਤ ਸਲਾਫਤ ਸਲਾਫਤ। ਹਾਂ, ਅੱਛਾ ਅੱਛਾ, ਠੀਕ ਹੈ ਠੀਕ ਹੈ। ਚੋਖੀ ਚੀਜ਼ ਆਈ ਨਹੀਂ ਹੈ ਨਾ? ਉਹਨੂੰ ਬੜੀ
ਮੁੱਕਦੀ ਨਹੀਂ। ਠੀਕ ਹੈ, ਠੀਕ। ਤੇ ਹੁਣ ਜੇ ਤੁਹਾਨੂੰ ਆਪਣਾ ਪਿੰਡ ਵੇਖਣ ਨੂੰ ਮਿਲ ਜਾਏ ਹਾਂ, ਕੋਈ ਮੈਂ ਚੀਜ਼ਾਂ ਪਛਾਣ ਲਾਂਗਾ। ਪਛਾਣ ਲਓਗੇ? ਹਾਂਜੀ। ਅੱਛਾ, ਆਪਣੇ ਘਰ ਤੁਸੀਂ ਤੁਰ ਜਾਓਗੇ ਆਰਾਮ। ਠੀਕ ਹੈ, ਠੀਕ ਹੈ। ਕਿੱਥੇ ਗੱਡੀ ਤੁਰਦੀ ਜਾਂ ਕਿੱਥੇ ਜਾਣਾ ਪੈਦਲ ਹੀ ਸਫਰ ਹੁੰਦੇ ਆ, ਹੁਣ ਤੇ ਜਦੀਦ ਦੌਰ ਆ ਗਏ ਨੇ। ਸਾਈਕਲ ਨਹੀਂ ਕਿਸੇ ਕੋਲ ਹੁੰਦਾ। ਆ ਟੋਕਾ ਜਿਹੜਾ ਆ ਪੱਠੇ ਕੁੱਤਣ ਵਾਲਾ ਇਹ ਵੀ ਨਹੀਂ ਸੀ ਹੁੰਦਾ। ਫਿਰ ਬਟਾਲਾ ਲੈਂਦਾ 2.5 ਰੁਪਈਆ ਦਾ ਸਹੀ ਤੇ ਲੋਕੀ ਵੇਖਣ ਆਏ ਵੀ ਮਸ਼ੀਨ ਕਿਹੜੀ ਜਿਹੜੀ ਪੱਠੇ ਕੁੱਤਦੀ। ਠੀਕ। ਕੋਈ ਪਹਿਲਵਾਨੀ ਦਾ ਵੀ ਸ਼ੌਕ ਤੁਸੀਂ ਪਾਲਿਆ ਰੱਖਿਆ ਇੱਥੇ ਹੀ ਰੱਖਿਆ। ਇੱਥੇ? ਅੱਛਾ, ਉਹ ਕਿੰਨਾ ਕੁ ਚਿਰ ਕੀਤੀ? ਮੈਂ ਤਾਂ ਕਹਿੰਦਾ ਕੋਈ ਸੱਪ ਲੜ ਗਿਆ ਫਿਰ ਮੈਂ ਹਟ ਗਿਆ। ਅੱਛਾ ਅੱਛਾ, 7, 8, 9 ਸਾਲ ਲੱਗੀ ਸੀ। 7, 8, 9 ਸਾਲ। ਕੋਈ ਮੇਲੇ ਛੇਲੇ ਆਪਣਾ ਅੱਗੇ ਹਾਂ, ਪਿੱਛੇ ਜਾਣਾ? ਅੱਲਾ ਦੀ ਰਹਿਮਤ ਹੀ ਰਹੀ ਆ। ਇਕੱਠਾ ਨਹੀਂ ਮੈਂ ਗਿਆ ਕੋਈ। ਵਾਹ ਜੀ ਵਾਹ। ਵਰਕਾ ਸੋਲੀ ਹਾਫਸਾਬਾਦ ਤੱਕ ਜਾ ਕੇ ਕੋਲ ਉੱਥੇ ਤੱਕ ਜਾਂਦਾ ਹੋ ਗਿਆ ਅੱਛਾ, ਮੇਲਿਆਂ ਤੇ। ਠੀਕ ਹੈ। ਅਜੇ ਤੱਕ ਮੇਰੀ ਕੰਡ ਨਹੀਂ ਕੋਈ ਯਾਦਗਾਰ ਤੁਹਾਡਾ ਜੋੜ ਜਿੱਥੇ ਪਿਆ ਹੈ ਕੋਈ ਕਿਸੇ? ਉੱਥੇ ਤਾਂ ਨਹੀਂ, ਇੱਥੇ ਤਾਂ ਇੱਥੇ 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 ਇੱਥੋਂ ਦੀ ਗੱਲ ਕਰ ਰਿਹਾ। ਉੱਥੇ ਤੁਸੀਂ ਬੱਚੇ ਸੋ? ਆਹੋ ਇੱਥੇ ਬਥੇਰੇ ਰੰਗ ਉਹ ਢਾਏ ਮੈਂ ਸਾਰੇ ਟੱਠਾ ਨਹੀਂ ਗਏ। ਅੱਛਾ, ਨਾਮ ਦਾ ਵੀਡੀਓ ਕੋਲ ਨੇ ਕੋਈ ਨਾਮੀਨੇਟ ਬੰਦਾ ਘਟਾਇਆ ਹੈ? ਉੱਥੇ ਢਾਇਆ ਹਾਫਸਾਬਾਦ ਇੱਥੇ ਹਾਫਸਾਬਾਦ ਕਿਹੜਾ? ਫਰਿਸ਼ਤਾ ਹੀ ਹੋਇਆ ਨਾ। ਫਰਿਸ਼ਤਾ? ਬੱਲੇ ਬੱਲੇ, ਫਰਿਸ਼ਤੇ ਨੂੰ ਢਾਣਾ ਤਾਂ ਸੌਖੀ ਗੱਲ ਹੈ। ਨਹੀਂ ਫਰਿਸ਼ਤਾ ਹੀ ਕਿਤਾ ਨਾ ਨਹੀਂ। ਠੀਕ ਗੱਲ ਸ਼ੁਕਰ ਸਾਰਿਆਂ ਪਤਾ ਨਹੀਂ। ਉਹ ਫਿਰ ਨਾ ਉੱਥੇ ਆਈ ਫਰਿਸ਼ਤਾ ਢਾਇਆ। ਅੱਛਾ, ਫਰਿਸ਼ਤੇ ਉਹ ਨੂੰ ਮੇਰੇ ਢਾਇਆ। ਹਾਂ ਉੱਥੇ ਨਾਨਕੇ। ਠੀਕ। ਉਹ ਆਖਦੇ ਸਾਡੇ ਪਿੰਡ ਸਾਰੇ ਬੰਦੇ ਦਾਗੀ ਕਰ ਗਿਆ ਲਾਗੇ ਲਾਗੇ ਪਿੰਡਾਂ ਦੇ ਅੱਛਾ, ਤੇ ਤੈਨੂੰ ਨਾ ਲੈ ਚਲੀਏ ਹਾਂ। ਤੇ 21 ਮਾਘ ਦੀ ਅੱਛਾ, ਮੇਲਾ ਹੁੰਦਾ ਸੀ। ਮੇਲਾ ਭਾਦਾ। ਜੱਲਣ ਪਿੰਡ ਹੈ ਬੜਾ ਵੱਡਾ। ਉਹ ਫਿਰ ਆਖਦੇ ਤੈਨੂੰ ਨਾ ਖੜੀਏ ਤੇ ਰੀਠੂ ਨਾਲ ਤੈਨੂੰ ਘੋਲਣ ਡਾਉਣਾ। ਰੀਠੂ ਨਾਲ ਰੀਠੂ ਗੁੱਜਰ ਸੀ ਨਾ। ਅੱਛਾ। ਉਹ ਫਿਰ ਨਾ ਮਤਨ ਛੇੜੇਗਾ ਜੀ ਫਰਿਸ਼ਤਾ। ਅੱਛਾ, ਉਹ ਉਹਨੂੰ ਕੱਢਿਆ ਉਹਨਾਂ। ਹਾਂ ਉਹ ਜਿਹੜੇ ਮੈਂ ਉਹਨੂੰ ਢਾਲਿਆ ਤੇ ਰੀਠੂ ਨੱਸ ਗਿਆ ਨਾ ਮੈਂ ਨਹੀਂ ਇਹਦੇ ਨਾਲ ਹਾਂ। ਇਹ ਲੁਟਿਆ ਗਿਆ। ਉਹ ਫਿਰ ਮੈਨੂੰ 2 ਪੀਪੇ ਮੈਨੂੰ ਘਿਓ ਦੇ ਦਿੱਤੇ ਉਹਨਾਂ ਵਾਹ। ਤੇ ਨਾਲੇ ਮੈਨੂੰ ਬਦਾਮ ਵੀ ਦਿੱਤੇ ਮੇਰੇ ਮਾਮੇ ਵਾਹ ਨੇ। ਜੀ ਵਾਹ। ਇੱਕ ਪੀਪਾ ਗੁਜਰਾਂ ਦਿੱਤਾ ਮੈਨੂੰ ਗੁਜਰਾਂ ਨੇ। ਠੀਕ ਹੈ। ਇੱਕ ਮੇਰੇ ਮਾਮੇ ਪੀਪਾ ਦਿੱਤਾ ਘਿਓ। ਵਾਹ ਜੀ ਵਾਹ। 110 ਦਾ ਪੀਪਾ ਹੁੰਦਾ ਸੀ ਘਿਓ ਦਾ। 110 ਰੁਪਏ। ਦੇਸੀ ਦੇਸੀ। ਠੀਕ ਹੈ। ਹਾਂ। ਤੇ ਉਹ ਕਿੰਨੇ ਸਿਰ ਘਿਓ ਹੁੰਦਾ ਸੀ? 18 ਕਿਲੋ। 18 ਕਿਲੋ ਜੀ, 110। ਠੀਕ ਹੈ। ਇਹ ਕਿਹੜੀ ਸੰਨ ਦੀ ਗੱਲ ਹੋਏਗੀ? ਮਤਲਬ 65 ਤੋਂ ਪਹਿਲੇ ਦੀ ਜਿਹੜੀ ਪਹਿਲੀ ਜੰਗ ਹੋਈ ਹੈ? 65 ਤੋਂ ਪਹਿਲਾਂ ਦੀ ਗੱਲ ਹੈ। 65 ਤੋਂ ਪਹਿਲੇ ਦੀ ਗੱਲ ਹੈ, ਬਿਲਕੁਲ ਸਹੀ। ਬਾਬਾ ਜੀ, ਇੱਥੋਂ ਵਾਲੇ ਜਿਹੜੇ ਤੁਹਾਡੇ ਨਾਨਕੇ ਸਨ ਉਹ ਹਾਫਸਾਬਾਦ, ਤੇ ਉੱਥੇ ਜਿਹੜੇ ਪਿੱਛੇ ਨਾਨਕੇ ਸਨ ਉਹਨਾਂ ਦਾ ਪਿਛਲਾ ਪਿੰਡ ਕਿਹੜਾ ਸੀ ਨਾਨਕਿਆਂ ਦਾ? ਉਹ ਨਿਆਣਕੇ ਜਿਹੜੇ ਹਾਫਸਾਬਾਦ ਬੈਠੇ ਨੇ ਪਿਛਲੇ ਜਿਹੜੇ ਤੁਸੀਂ ਮੇਰੀ ਗੱਲ ਨਹੀਂ ਉਹਨਾਂ ਡਿਆਲ ਪਿੰਡ ਸੀ। ਹਾਂ, ਇਹ ਹੀ ਮੈਂ ਪੁੱਛਿਆ ਕਿ ਤੁਹਾਡਾ ਵੀ ਪਿਛਲਾ ਪਿੰਡ ਖੋਖਰ ਹੀ ਨਾ, ਕਿਲਾ ਖੋਖਰ, ਤੇ ਆਪਣੇ ਨਾਨਕੇ ਕਿਹੜੇ? ਡਿਆਲ। ਗੱਗੋਮਲ ਡਿਆਲ। ਗੱਗੋਮਲ ਡਿਆਲ। ਇਹ ਵੀ ਗੁਰਦਾਸਪੁਰ ਚ ਆਉਂਦਾ ਹੈ? ਅੰਮ੍ਰਿਤਸਰ ਚ ਆਉਂਦਾ ਹੈ। ਠੀਕ ਹੈ। ਇਹ ਵੀ ਤੁਸੀਂ ਪਿੰਡ ਵੇਖਿਆ ਨਾ? ਕਿਹੜਾ? ਨਾਨਕੇ ਗਏ? ਅੱਛਾ 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 ਅੱਛਾ। ਕੋਈ ਯਾਦਾਂ ਜੁਦਾਂ ਹੈ ਨਾ ਆਪਣੇ ਨਾਨਕੇ ਪਿੰਡ ਦੀਆਂ? ਕੋਈ। ਠੀਕ ਹੈ। ਤੇ ਤੁਸੀਂ ਫਤਿਹਗੜ੍ਹ ਚੂੜੀਆਂ ਸ਼ਹਿਰ ਵੇਖਿਆ? ਬਿਲਕੁਲ ਵੇਖਿਆ। ਅੰਮ੍ਰਿਤਸਰ ਵੀ ਵੇਖਿਆ। ਇਹ ਵੋਟ ਪਾਉਣ ਗਏ ਹਾਂ ਉੱਥੇ। ਅੱਛਾ। ਤੇ ਮੇਰਾ ਬਾਬਾ ਮੈਨੂੰ ਨਾਲ ਲੈ ਉਹ ਜਦੋਂ ਮੁਸਲਿਮ ਲੀਗ ਕਾਂਗਰਸ ਦੇ ਵੋਟ ਨਹੀਂ ਪਾਏ। ਹਾਂ ਹਾਂ। ਤੇ ਫਿਰ ਫਤਿਹਗੜ੍ਹ ਜਾ ਕੇ ਵੋਟਾਂ ਪਾਇਆ। ਅੱਛਾ, ਠੀਕ ਹੈ। ਠੀਕ ਹੈ। ਮੇਰਾ ਤਾਂ ਨਹੀਂ ਵੋਟ ਬੜਿਆ ਉਦੋਂ, ਪਰ ਮੈਂ ਨਾਲ ਗਿਆ। ਹਾਂ ਬਾਬਾ ਜੀ, ਮੈਨੂੰ ਇਹ ਵੀ ਪਤਾ ਨਾ, ਤੁਹਾਡੇ ਵਰਗੇ ਬਜ਼ੁਰਗਾਂ ਤੋਂ ਪਤਾ ਚੱਲਿਆ ਕਿ ਵੋਟ ਵੀ ਉਹਦਾ ਕਾਸਟ ਹੁੰਦਾ ਸੀ ਜਿਹੜਾ ਜ਼ਮੀਨ ਜਿਹਦੇ ਕੋਲ ਹੁੰਦੀ ਸੀ, ਜਿਹੜਾ ਜ਼ਮੀਨ ਦਾ ਮਾਲਕ। ਜ਼ਮੀਨ ਲੈ ਵੀ ਹੋ ਸਕਦਾ ਨਹੀਂ, ਜ਼ਮੀਨ ਹੁੰਦੀ। ਹਾਂ। ਨੌਕਰੀ ਪੁਲਿਸ ਦੀ ਨਹੀਂ ਲੱਭਦੀ ਕਿ ਜ਼ਮੀਨ ਨਹੀਂ ਸੀ ਹੁੰਦੀ। ਫੌਜ ਦੀ ਨੌਕਰੀ ਨਹੀਂ ਲੱਭਦੀ ਕਿ ਜ਼ਮੀਨ ਨਹੀਂ ਸੀ ਹੁੰਦੀ। ਵੋਟ ਵੀ ਉਹੀ ਕਾਸਟ ਕਰ ਸਕਦਾ ਸੀ ਜਿਹਦੀ ਜ਼ਮੀਨ ਹੁੰਦੀ ਸੀ। ਠੀਕ ਹੈ, ਠੀਕ। ਫਤਿਹਗੜ੍ਹ ਚੂੜੀਆਂ ਹੁਣ ਤੇ ਬੜਾ ਆਪਣਾ ਮੋਟਾ ਸ਼ਹਿਰ ਹੋ ਗਿਆ। ਉਦੋਂ ਕਿੱਡਾ ਸ਼ਹਿਰ ਸੀ? ਪੂਰਾ ਚੰਗਾ ਸੀ, ਪਰ ਹੁਣ ਵਰਗਾ ਤਾਂ ਨਾ ਬਣਦਾ। ਸਹੀ। ਅੰਮ੍ਰਿਤਸਰ ਵੇਖਿਆ। ਅੰਮ੍ਰਿਤਸਰ? ਅੱਛਾ, ਉਹ ਵੀ ਵੇਖਿਆ। ਠੀਕ ਹੈ। ਕਿਹੜੇ ਕਿਹੜਾ ਮਹੱਲਾ ਵੇਖਿਆ? ਕਿਹੜਾ ਕਿਹੜਾ ਸ਼ਹਿਰ ਵੇਖਿਆ? ਮਹੱਲੇ ਦਾ ਨਾਂ ਨਹੀਂ ਹੋ ਜਾਂਦਾ। ਤਿੰਨ ਦਿਨ ਰਹਿ ਕੇ ਆਇਆ। ਮੇਰੀ ਮਾਸੀ ਜਿਹੜੀ ਸੀ ਅੰਮ੍ਰਿਤਸਰ। ਅੱਛਾ। ਇਹ ਨਹੀਂ ਪਤਾ ਕਿਹੜੀ ਜਗ੍ਹਾ ਨਾਂ ਕੀ ਸੀ? ਮਹੱਲਾ ਬੋਲ। ਤੇ ਆਪਣੀਆਂ ਜਿਹੜੀਆਂ ਫੁੱਫੀਆਂ ਸਨ ਉਹ ਕਿੱਥੇ? ਆਈ ਕੋਈ ਨਹੀਂ। ਫੁੱਫੀ ਕੋਈ ਨਹੀਂ ਸੀ। ਠੀਕ। ਆਪਣੇ ਮਾਂ ਪਿਓ ਦੇ ਇਕਲੌਤੇ ਤੁਸੀਂ ਵਾਹਦ? ਜੀ ਜੀ। ਠੀਕ ਹੈ। ਤੇ ਤੁਹਾਡੀ ਮਸ਼ੀਰਾ ਵੀ ਕੋਈ ਨਾ? 3 ਮਸ਼ੀਰਾ। ਠੀਕ। ਕੋਈ ਐਸੀ ਮਸ਼ੀਰਾ ਜਿਹੜੀ ਜਿਨ੍ਹਾਂ ਦੀ ਸ਼ਾਦੀ 47 ਪਾਕਿਸਤਾਨ ਬਣਨ ਤੋਂ ਪਹਿਲੇ ਉਧਰ ਹੋਈ ਹੋਏ? ਨਹੀਂ, ਆਉਂਦੇ ਇੱਥੇ ਹੋਈ। ਆਉਂਦੇ ਕੋਈ ਨਹੀਂ। ਸਹੀ। ਠੀਕ ਹੈ ਬਾਬਾ ਜੀ, ਸਾਰੀਆਂ ਗੱਲਾਂ ਪਤਾ ਹੋ ਗਈਆਂ ਹੈ ਨਾ? ਕੁਛ ਰਹਿਤ ਨਹੀਂ ਗਈ ਮੇਰੇ ਵੱਲੋਂ? ਨਹੀਂ ਨਹੀਂ। ਆਇਆ ਸੀ ਉੱਥੋਂ ਝੂਰ ਆਇਆ ਸੀ। ਹੈ ਉੱਥੋਂ ਪਿੱਛੋਂ ਇੱਕ ਬੰਦਾ ਆਇਆ ਸੀ ਮਿਲਣ ਤੁਹਾਨੂੰ ਝੂਰ। ਲੋਟੂ। ਲੋਟੂ? ਉਹ ਗੱਲ ਉਹ ਇੱਥੇ ਵੀ ਲੈਣ ਆਇਆ ਸੀ ਤੁਹਾਨੂੰ? ਉਹ ਨਹੀਂ, ਸਾਰੇ ਮਿਲਿਆ ਜਿੱਥੇ ਜਿੱਥੇ ਬੈਠੇ ਨਾ। ਬੱਲੇ। ਉਹਨੂੰ ਬੜਾ ਰੁਪਈਆ ਦਿੱਤਾ। ਅੱਛਾ। ਬੜਾ ਰੁਪਈਆ। ਉਹ ਕਿੰਨੇ ਸਾਲ ਨਹੀਂ ਆਇਆ ਮਗਰੋਂ?
ਉਹ ਯਾਰ ਮੇਰਾ ਤੁਹਾਨੂੰ ਗੱਲ ਕਹਿੰਦਾ ਕੀਤੀ ਅਸੀਂ 15 ਸਾਲੀ ਮਗਰੋਂ ਆਇਆ 10-15 ਸਾਲੀ ਬਾਅਦ ਜੀ ਝੂਰ ਆਇਆ ਲੋਟੂ ਨਾਮ ਸੀ ਲੋਟੂ ਦਾ ਉਹਦਾ ਨਾਂ ਸੀ। ਅੱਛਾ ਹਾਂ ਉਦੋਂ ਅਸੀਂ ਲਾਲਪੁਰ ਸਾਂ ਹਾਂ ਫੈਸਲਾਬਾਦ ਠੀਕ ਹੈ। ਰੋਡਾ ਪਿੰਡ ਹੈ ਅੱਛਾ ਉਥੋਂ ਲੋਟੂ ਆਇਆ ਤੇ ਉਹਨੂੰ ਬੜੇ ਪੈਸੇ ਦਿੱਤੇ ਇੱਥੇ ਵੀ ਰੋਕ ਗਿਆ ਜਾਮ ਕਿਆ ਤੋਂ ਜਾਮ ਕੇ ਇੱਥੇ ਬੰਦੇ ਬੈਠੇ ਰਹਿਣ ਅੱਛਾ। ਇਹਨਾਂ ਨੂੰ ਮਿਲ ਕੇ ਫਿਰ ਉਹਨਾਂ ਦੱਸਿਆ ਵੀ ਉਹ ਰੋਡੇ ਨੇ ਤੇ ਸਾਡੇ ਕੋਲ ਰੋਡੇ ਆ ਫਿਰ ਉਹਨੂੰ ਬੜਾ ਰੁਪਈਆ ਦਿੱਤਾ ਅੱਛਾ ਬੜਾ ਨੇ ਪਿੱਛਾ ਕੀਤਾ ਹੈ ਬੜੀ ਗੱਲ ਹੈ ਜੀ ਬਾਪ ਖਾਬ ਬੰਦਾ ਨਿਕਲਿਆ ਠੀਕ ਹੈ ਤੇ ਕੀ ਦੱਸਦਾ ਸੀ ਪਿੱਛੇ ਆ ਕੇ ਆਂਦਾ ਠੀਕ ਹੈ ਹੀਰਾ ਸਿੰਘ ਮਾਰਦਾ ਇਹਨਾਂ ਨੇ ਅਰੇ ਮਾਜੀ ਨਹੀਂ ਤੋਂ ਗਏ ਹਾਂ ਇਹਨਾਂ ਆਖਿਆ ਸਾਨੂੰ ਮਾਲ ਦੇ ਅੱਛਾ ਚੋਰੀ ਤੇਰੇ ਘਰ ਚ ਸਭ ਕੋਈ ਮੁਸਲੇ ਪਾ ਗਏ ਨੇ ਅੱਛਾ ਸਾਨੂੰ ਕੋਈ ਦੇ ਵਿੱਚੋਂ ਅੱਛਾ ਉਹ ਨਹੀਂ ਜਾਂਦਾ ਉਹਨਾਂ ਨੂੰ ਗੋਲੀ ਮਾਰ ਕੇ ਹੀਰਾ ਸਿੰਘ ਨੂੰ ਮਾਰ ਛੱਡਿਆ ਇਹ ਲੋਟੂ ਦਾ ਇਹ ਲੋਟੂ ਨੇ ਗੱਲਾਂ ਦੱਸੀਆਂ ਅੱਛਾ ਤੇ ਲੋਟੂ ਨੇ ਵੀ ਗੱਲ ਦੱਸੀ ਕਿ ਜਿਹੜੇ ਪਾਕਿਸਤਾਨ ਚੋਂ ਆ ਗਏ ਤੇ ਸਿੱਖ ਉੱਥੇ ਬੈਠੇ ਕਿਲਾ ਖੋਖਰਾਂ ਚ ਹਾਂ। ਉਹ ਉੱਥੋਂ ਕਿਹੜੇ ਕਿਹੜੇ ਜ਼ਿਲ੍ਹੇ ਦੇ ਨੇ ਦੱਸਿਆ ਕਿ ਨਾ ਵੀ। ਲੈਲਪੁਰ ਦੇ ਨੇ ਜਾਂ ਸ਼ੇਖਪੁਰ ਅੱਛਾ ਅੱਛਾ ਇਹ ਨਹੀਂ ਪਤਾ ਇਹ ਤੁਹਾਡੀ ਵੀਡੀਓ ਦੇ ਰਾਹੀਂ ਸਾਨੂੰ ਪਤਾ ਚੱਲ ਜਾਏਗਾ ਕਿ ਇਸ ਵੇਲੇ ਕਿਲਾ ਖੋਖਰਾਂ ਦੇ ਵਿੱਚ ਜਿਹੜੇ ਲੋਕ ਹੱਸ ਵਸ ਰਹੇ ਨੇ ਉਹ ਸਾਡੇ ਪਾਕਿਸਤਾਨ ਤੋਂ ਕਿੱਥੋਂ ਉੱਠ ਕੇ ਗਏ ਇਹ ਠੀਕ ਹੈ ਚਲੋ ਬਾਬਾ ਜੀ ਆਖਰੀ ਗੱਲ ਦੱਸ ਦਵੋ ਜਿਹੜੇ ਕਿਲਾ ਖੋਖਰ ਦੇ ਰਾਜਪੂਤ ਸਨ ਹਾਂਜੀ, ਹਾਂਜੀ। ਤੁਹਾਡੀ ਆਪਣੀ ਬਰਾਦਰੀ ਹਾਂ। ਉਹ ਇਸ ਵੇਲੇ ਪਾਕਿਸਤਾਨ ਦੇ ਵਿੱਚ ਇੱਕ ਤੇ ਹੋ ਗਈ ਕੋਰਵਾਲ ਚ ਤੁਸੀਂ ਬੈਠੇ ਹੋ। ਜੀ ਜੀ ਠੀਕ ਹੈ ਬਾਕੀ ਕੁਝ ਬਾਕੀ- ਘਰ ਜਾਮ ਕੇ ਚੀਮਾ ਵੀ ਨੇ ਬਾਗ ਜਾਮ ਕੇ ਚੀਮਾ ਵੀ ਆ ਵੀ ਉੱਥੇ ਆ ਹਾਂ ਚਾਚੋ ਕੀ ਵੀ ਆ ਅੱਛਾ ਚਾਚੋ ਕੀ ਲੱਗ ਗਈ ਉੱਥੇ ਵਾਹ ਚੀਮੇ ਜਾਮ ਕੇ ਲੱਗੇ ਚਾਚੋ ਕੀ ਆ ਠੀਕ ਹੈ ਉੱਥੇ ਵੀ ਘਰ ਨੇ ਬੇਟੀ 65 ਚੱਕ ਜੀ ਬੈਠੀ ਹੈ ਫੈਸਲਾਬਾਦ ਬੱਲੇ ਤੇ ਬਹੁਤੀ ਜਿਹੜੀ ਹੈ ਨਾ ਸਾਡੀ ਉਹ ਬੈਠੀ 109 ਚੱਕ ਰੋਡੀ 109 ਚੱਕ ਡੋਡੇ ਫੈਸਲਾਬਾਦ ਚ ਆਂਦਾ ਜਾਂ ਮਿੰਟ ਘੁੰਮ ਰਿਹਾ ਫੈਸਲਾਬਾਦ ਫੈਸਲਾਬਾਦ ਚ ਆਂਦਾ ਜੜਾ ਆ ਫੈਸਲਾਬਾਦ ਵਿਚਕਾਰ ਆ ਠੀਕ ਹੈ ਠੀਕ ਉੱਥੇ ਬੈਠੀ ਹੈ ਮਤਲਬ ਖਿਲਾਰਾ ਪੈ ਉਹ ਗਿਆ। ਪਤਾ ਨਹੀਂ ਖਲੋਣਾ ਠੀਕ ਚਲੋ ਜੀ ਜੇ ਤੁਹਾਨੂੰ ਮੌਕਾ ਮਿਲਦਾ ਹੈ ਹਾਂ ਆਪਣਾ ਕਿਲਾ ਖੋਖਰ ਵੇਖਣ ਤੇ ਆਪਣਾ ਜਨਮ ਭੂਮੀ ਵੇਖਣ ਦਾ ਤੇ ਜਾਓਗੇ ਕਿਉਂ ਨਾਲ ਲੈ ਕੇ ਜਾਵਾਂਗਾ ਅੱਛਾ ਕਿਸੇ ਨੂੰ ਨਾਲ ਲੈ ਕੇ ਡਰ ਲੱਗਦਾ ਨਹੀਂ ਨਹੀਂ ਮਤਲਬ ਮੇਰੇ ਨਾਲ ਵਡੇਰਾ ਜਿਹੜਾ ਹੋਏਗਾ ਅੱਛਾ ਫੈਸਲਾਬਾਦ ਹੈ ਨਾ ਹੈ ਨੇ ਤੁਹਾਡੇ ਤੋਂ ਵੱਡੇ ਆਹੋ ਹੈ ਨੇ। ਜਿਨ੍ਹਾਂ ਨੂੰ ਕਿਲਾ ਖੋਖਰ ਦੀਆਂ ਚੰਗੀ ਉਹ ਤਰ੍ਹਾਂ ਫੈਸਲਾਬਾਦ ਬੈਠੇ ਪੱਕੀਆਂ ਚਿੱਠੀਆਂ ਯਾਦਾਂ ਆਹੋ ਇੱਥੇ ਵੀ ਇੱਕ ਹੈ ਮੇਰੇ ਤੋਂ ਵੱਡਾ ਪਰ ਉਹਨੂੰ ਨਾ ਅਬਲਾ ਟਬਲਾ ਲੱਗਦਾ ਉਹਨੂੰ। ਹਾਂ ਸੁੱਧ ਬੁੱਧ ਗਵਾਈ ਬੈਠਾ ਹੁਣ ਠੀਕ ਠੀਕ ਜਾਓਗੇ ਸਹੀ ਦਿਲ ਚ ਚਾਹ ਹੈ ਵਾ ਖੁਸ਼ੀ ਹੈ ਵਾ। ਯਾਰ ਆਪਣੀ ਜ਼ਮੀਨ ਤੇ ਵੇਖਾਂਗੇ ਠੀਕ ਹੈ ਠੀਕ ਹੈ ਤੇ ਜਿਹੜੇ ਤੁਹਾਡੇ ਘਰ ਵਿੱਚ ਵਸ ਰਹੇ ਨੇ ਲੋਕ ਪਿੱਛੇ ਉਹਨਾਂ ਨੂੰ ਕੋਈ ਸੁਨੇਹਾ ਦਿੰਦੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਅੱਲਾ ਨਾਲ ਖੁਸ਼ੀ ਰੱਖੇ ਮੈਂ ਸੁਣਾ ਹਾਂ ਠੀਕ ਹੈ ਠੀਕ ਕੋਈ ਐਸੀ ਚੀਜ਼ ਆਪਣੇ ਘਰ 'ਚ ਜਿਹੜੀ ਤੁਹਾਡੀ ਕੀਮਤੀ ਰਹਿ ਗਈ ਹੋਵੇ ਕੋਈ ਨਹੀਂ ਅਸੀਂ ਦੱਬਾ ਹੈ ਸਾਨੂੰ ਦਾਬਾ ਸਾਈਆਂ ਨੂੰ ਛੱਡ ਕੇ ਨਾ ਹਾਂ ਤੇ ਆਪਣੇ ਸੁਫੇ ਦੇ ਵਿੱਚ ਕੱਢਿਆ ਟੋਏ ਬੜੇ ਬੜੇ ਵੱਡੇ ਅੱਛਾ ਉਹਨਾਂ ਪੁੱਟਦੇ ਹੋਣਗੇ ਮਗਰੋਂ ਫੋਟ ਲਿਓ ਉਹ ਸਭ ਕੁਝ ਉੱਥੇ ਦੱਬਾ ਹੈ ਤੇ ਲੋਟੂ ਨੂੰ ਨਹੀਂ ਪੁੱਛਿਆ ਕੀ ਕਿ ਇਹ ਇਹਦੇ ਬਾਰੇ ਕਿ ਜਿਹੜਾ ਸਾਡਾ ਆਂਦਾ ਸੂਟ ਕੱਢ ਛੱਲਾ ਲਿਆ, ਕੱਢ ਗਹਿਣਾ ਲਿਆ। ਕੱਟਾ ਕੱਢ ਲਿਆ ਲੁੱਟ ਲਿਆ ਸਭ ਕਾਢ ਲੋਟ ਲਿਆ ਸਾਰਾ ਠੀਕ ਹੈ ਠੀਕ ਹੈ। ਸਹੀ ਹੈ। ਯਾਦ ਤੇ ਹੁੰਦਾ ਨਾ ਪਿਛਲਾ ਘਰ ਯਾਦ ਹੈ ਬਿਜਲਾ ਘਰ ਨੂੰ ਪਤਾ ਹੋਵੇ ਆ ਬਿਜਲੀ ਨੂੰ ਸਿਆਲਕੋਟ ਜਾ ਕੇ ਛੱਡਿਆ ਤੇ ਬਿਜਲੀ ਘਰ ਨੂੰ ਘਰ ਆ ਗਈ ਠੀਕ ਹੈ ਆਪਣਾ ਵਤਨਾ ਮਾਣ ਹੋਣਾ। ਠੀਕ ਠੀਕ ਪਰ ਗੱਲ ਇਹ ਹੈ ਵੇਖੋ ਅੱਲਾ ਦੇ ਰੰਗ ਨੇ ਪਰ ਉਹ ਚਿਤਰਾਵਾਂ ਤੇ ਨਹੀਂ ਜਿਹੜੀਆਂ ਪਿੱਛੇ ਹੁੰਦੀਆਂ ਹਾਂ ਅਸੀਂ ਕਦੀ ਸਾਰੀ ਜ਼ਿੰਦਗੀ ਦਾਣੇ ਪਿਆ ਕੇ ਨਹੀਂ ਵੇਖੇ ਕਮਿਆਰਾਂ ਦਾਣੇ ਪਿਆ ਕੇ ਨਹੀਂ ਪੜਿਆ ਪੜਿਆ ਅੰਗਰੇਜ਼ਾਂ ਮੱਥੇ ਲਾਏ ਨੇ ਸਾਡੇ ਨਾਲ ਜੀ, ਜੀ, ਜਿਹੜੇ ਜਿਹੜੇ ਤਾਂ ਬਾਬੇ ਬਣ ਦੇ ਕੇ ਨਾਂ ਕੱਟ ਤੇ ਦਿੱਤੇ। 11 ਮੀਲਾਂ ਤੱਕ ਰੋਟੀ ਲੱਭਦੀ ਵਾਹ ਜੀ ਵਾਹ ਚੌਧਰੀ ਬਦਰ ਬਖਸ਼ ਪਿੰਡੋਂ ਆਇਆ ਚੌਧਰੀ ਬਦਰ ਬਖਸ਼ ਦੇ ਨਾਂ ਤੇ ਰੋਟੀ ਲੱਭਦੀ ਵਾਹ ਜੀ ਵਾਹ ਮਤਲਬ ਇੱਕ ਨਾਂ ਸੀ ਕੀਤਾ ਹੁੰਦਾ ਸੀ ਮੰਜੀਆਂ ਡਾਈਆਂ ਹੁੰਦੀਆਂ ਸਨ ਹੂੰ ਤੇ ਜਿਹੜੇ ਕਮੀ ਹੁੰਦੇ ਹਨ ਨਾ ਉਹਨਾਂ ਨੂੰ ਮੰਜੀਆਂ ਤੇ ਬਾਅਦ ਤੇ ਬਰਾਤ ਨੂੰ ਬਣਾਉਂਦਾ ਸਫਾ ਥੱਲੇ ਇੱਕ ਸ਼ਾਦੀ ਖਾਨ ਚੌਧਰੀ ਸੀ ਸਾਰ ਚੂਰ ਦਾ ਅੱਛਾ ਭਰਾ ਦਾ ਹੂੰ ਉਹ ਆ ਗਿਆ ਉਹਨਾਂ ਕਹਾ ਚੌਧਰੀ ਇਹ ਕੀ ਉਹ ਵੀ ਬੜਾ ਵੱਡਾ ਚੌਧਰੀ ਸ਼ਾਦੀ ਖਾਨ ਅਗੇ ਜੀ ਆਂਦਾ ਇਹ ਮੇਰੀ ਵਾਲ ਆ ਹਾਂ ਐਡੇ ਜਿਹੜੇ ਗਰੀਬ ਨੇ ਜੀ 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 ਇੰਜੀ ਇੰਜੀ ਇਹ ਮੇਰੀ ਵਾਲ ਆ ਇਹ। ਹਾਂ ਇਹਨਾਂ ਨੂੰ ਮੰਜੀਆਂ ਤੇ ਬਾਇਆ ਹਾਂ ਤੇ ਜੇ ਮੈਂ ਇਹਨਾਂ ਨਾਲ ਨਹੀਂ ਕਰਾਂਗਾ ਤੇ ਫਿਰ ਇਹ ਮੇਰੇ ਨਾਲ ਕਿਸਾਂ ਨਾ ਕਰਾਂਗਾ ਚੌਧਰੀ ਦੇ ਹੱਥ ਕਾ ਸੀ ਨਾ ਸਾਡਾ ਹੂੰ ਬਦਲ ਬਖਸ਼ ਦਾ ਅੱਬਾ ਹੂੰ ਅਦੋਂ ਮਾਲ ਜਾਣ ਡਿਆ ਸੀ ਅੰਗਰੇਜ਼ਾਂ ਦਾ ਊਠਾਂ ਤੇ ਖਾਣਾ ਦਾਣਾ ਆਉਣਾ ਪਾ ਭੁੱਖ ਬੜੀ ਪੈ ਗਈ ਉਹਨਾਂ ਕਹਿੰਦਾ ਲੁੱਟ ਲਓ ਮੇਰਾ ਦਿਨ ਜਾਣੇ ਤੇ ਅੰਗਰੇਜ਼ ਜਾਣ ਲੁੱਟ ਲਓ ਭਰ ਲਓ ਅੰਦਰ ਆਪਣੇ ਸਾਰੇ ਊਠ ਵਾਲੇ ਫੇਰ ਉਹ ਅੰਗਰੇਜ਼ ਦੀ ਚੜਾਈ ਕਰਕੇ ਆਇਆ ਉਹਨੇ ਫਿਰ ਵੇਖਿਆ ਵੀ ਰੋਟੀਆਂ ਤਾਂ ਗੱਡੇ ਤੇ ਜਾਣ ਲਈਆਂ ਹੂੰ ਉਹਦਾ ਪਿਓ ਨੇ ਉਹਨੂੰ ਹੱਥ ਨਾ ਪਾਈ ਉਹ ਹੁਣ ਗੱਲਾਂ ਉਹ ਕਿੱਥੇ ਰਹੀਆਂ ਨੇ ਜੀ ਜੀ ਸਹੀ ਜਾਲਦਾਰ ਛੱਡੇਗਾ ਉਹ ਤੇ ਨੰਬਰਦਾਰ ਉਹ ਨੰਬਰਦਾਰ ਸੀ ਜਾਲਦਾਰ ਹੀ ਉਹ ਛੱਡੇਗਾ ਹੀ ਅੱਛਾ ਜੈਲਦਾਰ ਵੀ ਤੁਹਾਡੇ ਪਿੰਡ ਕੋਲ ਸੀ ਆਹੋ ਬੱਲੇ ਬੱਲੇ ਬੱਲੇ
ਬਹੁਤ ਸ਼ੁਕਰੀਆ, ਬਹੁਤ ਸੋਹਣੀਆਂ ਗੱਲਾਂ ਤੁਸੀਂ ਕੀਤੀਆਂ ਆਪਣੀਆਂ ਪੁਰਾਣੀਆਂ ਯਾਦਾਂ ਨੂੰ। ਹੈ ਇਸ ਤੋਂ ਪਹਿਲੇ ਉਹ ਜਿਹੜੇ ਸਾਡੇ ਬੰਦੇ ਨਾ ਹਾਂ ਵੱਡੇ, ਉਹਨਾਂ ਦਾ ਉਦੋਂ ਦਿਲ ਧੜਕਦੇ ਨੇ, ਤੱਕ ਦਿਲ ਨਹੀਂ ਖਲੋਤੇ, ਜਿਹੜੇ ਬਰਸੀਆਂ ਥੱਲੋਂ ਨਿਕਲੇ ਨੇ ਹਾਂਜੀ ਅਜੇ ਤੱਕ ਦਿਲ ਧੜਕਦੇ ਉਹਨਾਂ ਨੂੰ। ਹਾਂ ਸਹੀ ਹੈ, ਉਹ ਬਸ ਬੜੀ ਗੱਲ ਹੈ ਜੀ, ਆ ਬੜੀ ਸਹੀ ਹੈ। ਚਲੋ ਮਾਰਿਆ ਸਿੱਖਾਂ ਨੇ, ਦੂਜੇ ਮਾਰ ਨਹੀਂ ਸਕਦੇ। ਇਹਨੂੰ ਕੀ ਆਨੇ ਦੁਕਾਨਾਂ ਉਹਨਾਂ ਨੂੰ ਮਾਰਨਾ ਭਲਾ ਠੀਕ ਹੈ ਬਾਬਾ ਜੀ, ਕੁਛ ਰੱਖਿਆ ਜੀ। ਆਮੀਨ ਜੀ ਆਮੀਨ।